अज दे प्रोग्राम खबर ते नज़र उसनों स्पॉन्सर करते हैं खालसा इंश्योरेंस एजेंसी वाले, जिन्हों के कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल करो नंबर 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਤੁਸੀਂ ਜਿਹੜੇ ਜਿਨ੍ਹਾਂ ਨੂੰ ਕਾਲ ਕਰੋ ਨਿੰਮਾ ਸਹੂਲਤਾਂ ਉਹਨਾਂ ਨੂੰ 209 277 0113 ਦੇ ਉੱਤੇ। ਅਤੇ ਨਾਲ ਹੀ ਕੰਗ ਟਰਾਂਸਪੋਰਟੇਸ਼ਨ ਯੂਨੀਵਰਸਿਟੀ ਵਾਲੇ, ਜਿਨ੍ਹਾਂ ਨੂੰ ਟਰੱਕ ਡਰਾਈਵਰਸ ਦੀ ਇਸ ਟਾਈਮ ਜ਼ਰੂਰਤ ਆ। ਲੋਕਲ ਵੀ ਪੱਕੇ ਲੋਡ ਨੇ, ਮਿਡ ਵੈਸਟ ਵਾਸ਼ਿੰਗਟਨ ਦੇ ਪੱਕੇ ਲੋਡ ਨੇ। ਟ੍ਰੇਲਰ ਰੈਂਟ ਤੁਸੀਂ ਇਹਨਾਂ ਤੋਂ ਕਰ ਸਕਦੇ ਹੋ। 60 ਸੈਂਟ ਪਰ ਮਾਈਲ ਪਰ ਡਰਾਈਵਰ ਨੂੰ ਜਿਹੜੇ ਉਹ ਦਿੱਤੇ ਜਾਣਗੇ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530 301 99 29 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਜਿਹੜੇ ਕਹਿੰਦੇ ਉੱਤਰੀ ਭਾਰਤ ਵਿੱਚ ਭਾਰੀ ਤੂਫਾਨ ਤੇ ਹਨੇਰੀ, 100 ਦੇ ਕਰੀਬ ਮੌਤਾਂ ਤੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ। ਬਿਲਕੁਲ, ਮੌਤਾਂ ਬਹੁਤ ਜ਼ਿਆਦਾ ਨੇ ਤੇ ਹਾਲੇ ਵੀ ਦੱਸਦੇ ਆ ਕਿ ਇਹ ਆંકੜਾ ਜਿਹੜਾ ਉਹ ਹੋਰ ਵੱਧ ਸਕਦਾ। ਯਾਨੀ ਇਹ ਜਿਹੜੀ ਕੁਦਰਤੀ ਆਫਤ ਆਈ ਆ, ਕੁਦਰਤੀ ਵਿਪਤਾ ਜਿਹੜੀ ਵਰਤੀ ਆ, ਉਹ ਕਾਫੀ ਭਿਆਨਕ ਸੀ ਤੇ ਹਾਲੇ ਵੀ ਦੱਸਦੇ ਆ ਕਿ ਖਤਰਾ ਟਲਿਆ ਨਹੀਂ। ਅੱਜ 24 ਘੰਟਿਆਂ ਦੀ ਫਿਰ ਚੇਤਾਵਨੀ ਜਾਰੀ ਕਰ ਦਿੱਤੀ ਆ ਕਿ ਇਹਨਾਂ 24 ਘੰਟਿਆਂ ਦੇ ਅੰਦਰ ਅੰਦਰ ਨਾਰਥ ਇੰਡੀਆ ਰੀਜਨ ਦੇ ਵਿੱਚ ਫਿਰ ਇੱਕ ਜ਼ਬਰਦਸਤ ਤੂਫਾਨ ਜਾਂ ਜ਼ਬਰਦਸਤ ਹਨੇਰੀ ਕਹਿ ਲਓ ਆ ਸਕਦੀ ਆ। ਸੋ ਸੰਭਾਵਨਾ ਇਹੋ ਹੀ ਆ ਕਿ ਇਹ ਆંકੜਾ ਜਿਹੜਾ ਮੌਤਾਂ ਦਾ ਜਾਂ ਇਹ ਤਬਾਹੀ ਦਾ ਦ੍ਰਿਸ਼ ਹੈ ਜਿਹੜਾ, ਇਹ ਦੋਵੇਂ ਬਦਲੇ ਜਾ ਸਕਦੇ ਆ ਕੁਦਰਤ ਵੱਲੋਂ। ਸੋ ਇਹ ਕੁਦਰਤ ਦੀ ਆਫਤ ਆ, ਕੁਦਰਤੀ ਵਿਪਤਾ। ਇਹਦੇ 'ਚ ਯੂਪੀ 'ਚ 45 ਮੌਤਾਂ ਹੋਈਆਂ ਨੇ, ਰਾਜਸਥਾਨ 'ਚ 27 ਮੌਤਾਂ ਹੋਈਆਂ ਨੇ, ਝਾਰਖੰਡ 'ਚ 7 ਜਾਣੇ ਮਰ ਗਏ ਆ, ਉੱਤਰਾਖੰਡ 'ਚ 2 ਮੌਤਾਂ ਹੋ ਗਈਆਂ। ਇਸ ਤਰ੍ਹਾਂ ਹੋਰ ਕਈ ਇਲਾਕੇ ਕੁੱਲ ਮਿਲਾ ਕੇ ਜਿੱਦਾਂ ਵੱਖ ਵੱਖਰੇ ਇਲਾਕਿਆਂ 'ਚੋਂ ਆંકੜੇ ਆਏ ਆ, ਤਾਂ ਇਹ ਵੱਧਦੇ ਹੁਣ ਇੱਥੇ ਚਲੇ ਗਏ ਆ ਕਿ 64 ਲੋਕਾਂ ਦੀ ਇਕੱਲੇ ਦੱਸਦੇ ਆ ਕਿ ਉੱਤਰ ਪ੍ਰਦੇਸ਼ 'ਚ ਮੌਤ ਹੋ ਗਈ ਆ, ਜਿਹੜਾ ਹੁਣ ਲੇਟੈਸਟ ਇਹ ਆંકੜਾ ਆ। 47 ਇੱਥੇ ਜ਼ਖਮੀ ਆ। ਆਗਰੇ ਜ਼ਿਲ੍ਹੇ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਉੱਥੇ ਤਬਾਹੀ ਹੋਈ ਆ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ 100 ਦੇ ਕਰੀਬ ਮੌਤਾਂ ਦੀ ਪੁਸ਼ਟੀ ਹੋਈ ਆ। ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ ਆંકੜਾ ਲਗਾਤਾਰ ਹੈ ਜਿਹੜਾ ਉਹ ਵੱਡਾ ਹੋ ਰਿਹਾ। ਉੱਤੋਂ ਫੇਰ ਕਿਹਾ ਜਾ ਰਿਹਾ ਕਿ ਰਾਜਸਥਾਨ ਤੇ ਯੂਪੀ ਦੇ ਵਿੱਚ ਇੱਕ ਜ਼ਬਰਦਸਤ ਤੂਫਾਨ ਆਉਣ ਦੀ ਸੰਭਾਵਨਾ। ਸਾਡੇ ਇੱਥੇ ਕਈ ਦਿਨ ਪਹਿਲਾਂ ਗਰਮੀ ਬੜੀ ਭਿਆਨਕ ਪਈ, ਟੈਂਪਰੇਚਰ ਯਕਦਮ 40-42 ਦੇ ਕਰੀਬ ਪਹੁੰਚ ਗਿਆ ਤੇ ਮੌਸਮ ਵਿਗਿਆਨੀਆਂ ਨੇ ਅਗਾਊਂ ਹੀ ਸੂਚਿਤ ਕਰ ਦਿੱਤਾ ਸੀਗਾ, ਪੰਜਾਬ ਵਾਸੀਆਂ ਨੂੰ ਵੀ ਕਹਿ ਦਿੱਤਾ ਸੀਗਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਦਬਾ ਕਰਕੇ ਗੜਬੜੀ ਜਿਹੜੀ ਆ ਹੋ ਸਕਦੀ ਹੈ ਮੌਸਮ ਦੇ ਵਿੱਚ। ਪੰਜਾਬ ਦੇ ਵਿੱਚ ਵੀ ਹੋਈ ਆ, ਹਨੇਰੀ ਆਈ ਆ। ਕੱਲ ਅਸੀਂ ਅੰਮ੍ਰਿਤਸਰ ਦੇ ਵਿੱਚ ਸਾਂ, ਉੱਥੇ ਵੀ ਮੀਂਹ ਪਿਆ, ਕਣਕ ਕੁਣਕ ਭੇਜ ਗਈ ਸਾਰੀ। ਸੋ ਕਾਫੀ ਥਾਵਾਂ ਤੇ ਪੰਜਾਬ ਦੇ ਵਿੱਚ ਹਨੇਰੀ ਵੀ ਆਈ, ਮੀਂਹ ਵੀ ਪਿਆ, ਪਰ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਇਹਨਾਂ ਸੂਬਿਆਂ ਦੇ ਵਿੱਚ ਹੋਇਆ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਹਾਲਾਂਕਿ ਜਿਹੜਾ ਜਨ ਜੀਵਨ ਆ ਉਹ ਤੇ ਪ੍ਰਭਾਵਿਤ ਹੋਣਾ ਸੁਭਾਵਿਕ ਹੀ ਆ। ਮਸਲਨ ਲੋਕਾਂ ਦੇ ਮਕਾਨ ਟੁੱਟ ਜਾਂਦੇ ਆ, ਖੰਭੇ ਡਿੱਗ ਪੈਂਦੇ ਆ, ਬਿਜਲੀ ਬੰਦ ਹੋ ਜਾਂਦੀ ਆ, ਟੈਲੀਫੋਨ ਸੰਪਰਕ ਟੁੱਟ ਜਾਂਦੇ ਆ। ਬਹੁਤ ਔਖੀ ਹਾਲਤ ਹੁੰਦੀ ਹੈ ਜਿੱਥੇ ਵੀ ਇਹੋ ਜਿਹੀ ਤਬਾਹੀ ਆਉਂਦੀ ਆ। ਪਰ ਉਮੀਦ ਕਰਦੇ ਆ ਕਿ ਹੁਣ ਇਹ ਜਿਹੜਾ ਦ੍ਰਿਸ਼ ਆ, ਜਿਹੜੀ ਤਬਾਹੀ ਆ, ਜਿਹੜਾ ਇਹ ਮੰਜ਼ਰ ਆ, ਉਹ ਹੋਰ ਖੌਫਨਾਕ ਨਾ ਹੋਵੇ। ਸੋ ਇਹ ਜਿਹੜੇ 24 ਘੰਟੇ ਆ ਇਹ ਮਹੱਤਵਪੂਰਨ ਹੈ 3-4 ਸੂਬਿਆਂ ਲਈ। ਦੇਖੋ ਹੁਣ ਅੱਗੇ ਕੀ ਬਣਦਾ ਹੈ। ਪਰ ਜਿੰਨਾ ਕੁਛ ਹੋ ਗਿਆ, ਉਹ ਜਿਵੇਂ ਕਿਸੇ ਨੇ ਆਖਿਆ ਸੀ ਜਰਨੀਆਂ ਪੈਣ ਹੱਡਾਂ ਤੇ ਜੀ, ਇਹ ਕਰਨੀਆਂ ਕਰਤਾਰ ਦੀਆਂ। ਸੋ ਇਹ ਕਰਨੀਆਂ ਕਰਤਾਰ ਦੀਆਂ ਹੁਣ ਕਿਸੇ ਦਾ ਜ਼ੋਰ ਨਹੀਂ ਹੈਗਾ, ਪਰ ਮੇਰੇ ਖਿਆਲ ਦੇ ਨਾਲ ਸ਼ਿੱਦਤ ਦੇ ਨਾਲ ਇਹਨਾਂ ਲੋਕਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਜਿਹੜੇ ਇਸ ਤਬਾਹੀ ਦਾ ਸ਼ਿਕਾਰ ਹੋਏ ਆ। ਜੀ ਜੀ ਜੀ, ਅਗਲੀ ਆਪਾਂ ਜਿਹੜੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਇਤਿਹਾਸ ਨੂੰ ਪੁੱਠਾ ਗੇੜਾ ਦੇ ਕੇ ਫਿਰ ਕਸੂਤਾ ਫਸਿਆ ਮੋਦੀ। ਦੇਖੋ ਮੋਦੀ ਸਾਹਿਬ ਇਤਿਹਾਸ ਨਾਲ ਪੰਗਾ ਲੈਣੋਂ ਹਟਦੇ ਨਹੀਂ ਗੇ ਤੇ ਇਤਿਹਾਸ ਤੁਹਾਨੂੰ ਪਤਾ ਹੀ ਹੈ ਕਿ ਫਿਰ ਛੇੜਛਾੜ ਕਰਨ ਵਾਲਿਆਂ ਨਾਲ, ਖਿਲਵਾੜ ਕਰਨ ਵਾਲਿਆਂ ਨਾਲ ਸਖਤੀ ਨਾਲ ਕਈ ਵਾਰ ਪੇਸ਼ ਆ ਜਾਂਦਾ। ਸੋ ਇਹ ਕਰਨਾਟਕ ਦੇ ਵਿੱਚ ਉੱਥੇ ਫਸੇ ਪਏ ਆ। ਇਹਨਾਂ ਦੀਆਂ ਉੱਥੇ ਤੂਫਾਨੀ ਰੈਲੀਆਂ ਸ਼ੁਰੂ ਹੋ ਚੁੱਕੀਆਂ। ਕਰਨਾਟਕ ਦੇ ਵਿੱਚ ਰਾਹੁਲ ਗਾਂਧੀ ਵੀ ਬਰੋਬਰ ਹੀ ਆ। ਉੱਥੇ ਤੁਹਾਨੂੰ ਪਤਾ ਸਿੱਧੇ ਤੌਰ ਤੇ ਇਲੈਕਸ਼ਨ ਆ ਜਿਹੜਾ ਉਹ ਲੜਿਆ ਜਾ ਰਿਹਾ ਅਮਿਤ ਸ਼ਾਹ ਬਨਾਮ ਜਿਹੜਾ ਸਿੱਧਾ ਰਮਈਆ।
ਯਾਨੀ ਸਿੱਧਾ ਰਮਈਏ ਨੂੰ ਉਹਨਾਂ ਨੇ ਸਿੱਧਾ ਹੀ ਕਰ ਦਿੱਤਾ ਕਿ ਤੂੰ ਹੀ ਲੜੇਗਾ। ਉਹਨਾਂ ਦੇ ਕੋਈ ਚਿਹਰਾ ਹੈਗਾ ਕਾਂਗਰਸ ਦੇ ਵਿੱਚ, ਜਿਵੇਂ ਕਿ ਗੁਜਰਾਤ ਦੇ ਵਿੱਚ ਹੈ ਨਹੀਂ ਸੀਗਾ। ਸੋ ਉੱਥੇ ਇਲੈਕਸ਼ਨ ਇਹ ਹੋਇਆ ਪਿਆ ਅਮਿਤ ਸ਼ਾਹ ਬਨਾਮ ਸਿੱਧਾ ਰਮਈਆ, ਤੇ ਅਮਿਤ ਸ਼ਾਹ ਦੀ ਸਾਖ ਜਿਹੜੀ ਆ ਉਹ ਜਾ ਕੇ ਜੁੜ ਜਾਂਦੀ ਆ ਨਰਿੰਦਰ ਮੋਦੀ ਦੇ ਨਾਲ। ਹੁਣ ਇਹਨਾਂ ਨੇ ਆ ਜਿਹੜੇ 8-10 ਦਿਨ ਰਹਿ ਗਏ ਆ ਉਹ ਭੁਨਾਉਣ ਲਈ ਉੱਥੇ ਲਗਾਤਾਰ ਤੂਫਾਨੀ ਦੌਰੇ ਰੱਖ ਦਿੱਤੇ ਆ, ਲਗਾਤਾਰ ਰੈਲੀਆਂ ਰੱਖ ਦਿੱਤੀਆਂ। ਸੋ ਜਦੋਂ ਰੈਲੀਆਂ ਕਰਨਗੇ, ਚੁਣਾਵੀ ਮੋੜ ਦੇ ਵਿੱਚ ਜਾਣਗੇ ਮੋਦੀ ਸਾਹਿਬ, ਉਦੋਂ ਇਸ ਤਰ੍ਹਾਂ ਦੀਆਂ ਕਲਾ ਉਹ ਵਰਤਾਉਣਗੇ ਜਿੱਦਾਂ ਅੱਜ ਉਹਨਾਂ ਨੇ ਵਰਤਾਈ ਆ। ਕਾਫੀ ਕੁਝ ਕਿਹਾ, ਕਹਿੰਦੇ ਕਿ ਦੇਖੋ ਜਿੱਥੇ ਭਾਜਪਾ ਦਾ ਰਾਜ ਜਾਂਦਾ ਉੱਥੇ ਕਮਲ ਖਿਲਦਾ, ਤੇ ਜਿੱਥੇ ਪੰਜਾ ਜਿੱਤਦਾ ਉੱਥੇ ਪਰਿਵਾਰ ਫਲਦਾ ਫੁੱਲਦਾ। ਇਸ ਤਰ੍ਹਾਂ ਦੀਆਂ ਟਕੋਰਾਂ ਕੀਤੀਆਂ। ਕਹਿੰਦੇ ਜੀ ਸਰਜੀਕਲ ਸਟ੍ਰਾਈਕ ਤੇ ਇਹਨਾਂ ਦੇ ਇੱਕ ਨੇਤਾ ਨੇ ਸਾਡੇ ਆਰਮੀ ਚੀਫ ਨੂੰ ਗੁੰਡਾ ਕਹਿਤਾ ਸੀਗਾ। ਫਿਰ ਨਾਲ ਉਹਨਾਂ ਨੇ ਇੱਕ ਇਤਿਹਾਸ ਨੂੰ ਛੋਹ ਲਿਆ। ਉਹ ਕਹਿੰਦੇ ਕਿ ਦੇਖੋ ਕਰਨਾਟਕ ਹੈ ਜਿਹੜਾ ਉਹ ਬਹਾਦਰੀ ਦਾ ਪ੍ਰਤੀਕ ਮੰਨਿਆ ਜਾਂਦਾ, ਪਰ ਕਾਂਗਰਸ ਸਰਕਾਰ ਨੇ ਫੀਲਡ ਮਾਰਸ਼ਲ ਕਰਿਅੱਪਾ ਤੇ ਜਨਰਲ ਥਮਈਆ ਨੂੰ ਇਹਨਾਂ ਨੂੰ ਬਹੁਤ ਭੈੜੇ ਵਤੀਰੇ ਚੋਂ ਲੰਘਾਇਆ ਸੀਗਾ। ਤੇ ਉਹਨਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਸਬੂਤ ਹੈ ਕਿ 1948 ਦੇ ਵਿੱਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਤਤਕਾਲੀਨ ਪ੍ਰਧਾਨ ਮੰਤਰੀ ਨਹਿਰੂ ਤੇ ਤਤਕਾਲੀਨ ਰੱਖਿਆ ਮੰਤਰੀ ਕ੍ਰਿਸ਼ਨ ਮੈਨਨ ਨੇ ਜਨਰਲ ਥਮਈਆ ਦੀ ਬੜੀ ਬੇਇੱਜ਼ਤੀ ਕੀਤੀ ਸੀ। ਤੇ ਇਹਦੇ ਵਿੱਚ ਹੁਣ ਇਤਿਹਾਸ ਦਾ ਜ਼ਿਕਰ ਸੀਗਾ, 1948 ਦਾ ਉਹਨਾਂ ਨੇ ਜ਼ਿਕਰ ਕੀਤਾ, ਕ੍ਰਿਸ਼ਨਾ ਮੈਨਨ ਦਾ ਜ਼ਿਕਰ ਕੀਤਾ। ਇਹ ਸਾਰਾ ਕੁਛ ਜਦੋਂ ਸੋਸ਼ਲ ਮੀਡੀਆ ਤੇ ਆਇਆ, ਸੋਸ਼ਲ ਮੀਡੀਆ ਵਾਲਿਆਂ ਨੇ ਜਿੱਥਿਆ ਤੇ ਫਿਰ ਇਹਦੀ ਬਹੁਤ ਜ਼ਿਆਦਾ ਉੱਥੇ ਬੇਇੱਜ਼ਤੀ ਹੋਈ, ਕਿਉਂਕਿ ਅੱਜ ਵੀ ਇਹਨਾਂ ਨੇ ਇਤਿਹਾਸ ਦੇ ਜਿਹੜੇ ਤੱਥ ਸੀਗੇ ਉਹ ਤੋੜ ਮਰੋੜ ਦਿੱਤੇ। ਹੋਇਆ ਕੀ ਆ ਕਿ ਜਿਹੜਾ ਕ੍ਰਿਸ਼ਨਾ ਮੈਨਨ ਰੱਖਿਆ ਮੰਤਰੀ ਬਣਦਾ ਇੰਡੀਆ ਦੇ ਵਿੱਚ, ਉਹ 1957 ਚ ਬਣਦਾ, ਮਤਲਬ ਕਿ ਇਹ 48 ਚ ਹੀ ਘੜੀਸੀ ਫਿਰਦੇ ਉਹਨੂੰ ਮੋਦੀ ਸਾਹਿਬ। ਫਿਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਤੱਥ ਰੱਖਿਆ ਕਿ ਇਹ ਜੀ ਜਨਰਲ ਥਮਈਆ ਦੇ ਨਾਲ ਇਸ ਤਰ੍ਹਾਂ ਕੀਤਾ ਇਹਨਾਂ ਨੇ, ਜਾਂ ਫੀਲਡ ਮਾਰਸ਼ਲ ਕਰਿਅੱਪਾ ਦੇ ਨਾਲ ਇਸ ਤਰ੍ਹਾਂ ਕੀਤਾ, ਇਹ ਬਿਲਕੁਲ ਝੂਠ ਸੀਗਾ। ਇਹ ਵੀ ਗੱਲ ਖਰੀ ਨਹੀਂ ਹੈਗੀ। ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਜਦੋਂ ਚਾਈਨਾ ਨਾਲੋਂ ਹਾਰ ਜਾਂਦੇ ਆ ਇੰਡੀਆ ਵਾਲੇ, ਤਾਂ ਉਸ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਨਹਿਰੂ ਸੀਗਾ, ਉਹਨਾਂ ਨੇ ਤੇ ਉਦੋਂ ਦੇ ਰੱਖਿਆ ਮੰਤਰੀ ਕ੍ਰਿਸ਼ਨਾ ਮੈਨਨ ਨੇ, ਜਿਹੜਾ ਉਸ ਸਮੇਂ ਦਾ ਆਰਮੀ ਚੀਫ ਸੀ ਥਮਈਆ, ਉਹਨੂੰ ਹਾਰ ਦਾ ਜ਼ਿੰਮੇਦਾਰ ਠਹਿਰਾਉਣ ਦਾ ਯਤਨ ਕੀਤਾ ਸੀਗਾ ਕਿ ਤੇਰੇ ਕਰਕੇ ਜੰਗ ਹਾਰੇ ਆ। ਸੋ ਇਹ 1948 ਦੀ ਤੇ ਗੱਲ ਹੀ ਹੈ ਨਹੀਂ ਸੀਗੀ, ਕਹਾਣੀ ਆ ਕੇ ਆ ਜਿਹੜੀ ਉਹ 60 ਤੋਂ ਬਾਅਦ ਦੀ ਸ਼ੁਰੂ ਹੁੰਦੀ ਆ। ਤੇ ਇਹਨਾਂ ਨੇ ਅੱਜ ਜਿਹੜਾ ਕ੍ਰਿਸ਼ਨਾ ਮੈਨਨ ਆ ਉਹ 48 ਦੇ ਵਿੱਚ ਹੀ ਡਿਫੈਂਸ ਮਿਨਿਸਟਰ ਬਣਾ ਦਿੱਤਾ। ਸੋ ਉੱਥੋਂ ਫਿਰ ਬਹੁਤ ਸਾਰੀਆਂ ਗੱਲਾਂ ਸੁਣੀਆਂ ਪਈਆਂ। ਹਾਲਾਂਕਿ ਮੋਦੀ ਸਾਹਿਬ ਦਾ ਇਹ ਅਸੂਲ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ, ਮਨ ਕੀ ਬਾਤ ਕਰ ਜਾਂਦੇ ਆ, ਪਰ ਜਨ ਕੀ ਬਾਤ ਨਹੀਂ ਸੁਣਦੇ ਕਿ ਬਾਅਦ ਦੇ ਵਿੱਚ ਉਹਦਾ ਕੀ ਰਿਐਕਸ਼ਨ ਹੁੰਦਿਆ। ਅੱਜ ਵੈਸੇ ਇਹਨਾਂ ਨੇ ਇੱਕ ਹੋਰ ਵੀ ਸਿਆਪਾ ਪਾਇਆ ਉੱਥੇ। ਅੱਜ ਪ੍ਰੈਸ ਡੇ ਤੇ, ਪ੍ਰੈਸ ਦੀ ਆਜ਼ਾਦੀ ਦਿਹਾੜੇ ਤੇ ਅੱਜ ਇਹਨਾਂ ਨੇ ਇੱਕ ਟਵੀਟ ਕਰ ਦਿੱਤਾ, ਤੇ ਫਿਰ ਟਵੀਟ ਦੇ ਵਿੱਚ ਇਹ ਦੱਸਣ ਲੱਗ ਪਏ ਕਿ ਪ੍ਰੈਸ ਨੂੰ ਕਿੱਦਾਂ ਕੰਮ ਕਰਨਾ ਚਾਹੀਦਾ, ਪ੍ਰੈਸ ਦੀ ਆਜ਼ਾਦੀ ਲਈ ਹੋਰ ਸਾਨੂੰ ਕਿਹੜੇ ਯਤਨ ਕਰਨੇ ਚਾਹੀਦੇ ਆ। ਤੇ ਲੋਕੀ ਕਹਿੰਦੇ ਕਿ ਜਿਹੜੀ ਸਾਡੀ ਰੈਂਕਿੰਗ 2010 ਦੇ ਵਿੱਚ ਬਹੁਤ ਵਧੀਆ ਸੀਗੀ, ਤਕਰੀਬਨ 100 ਦੇ ਕਰੀਬ ਸੀ, ਉਹ ਤੁਹਾਡੇ ਰਾਜ ਦੇ ਵਿੱਚ ਚਲਦੀ 138 ਤੇ ਪਹੁੰਚ ਗਈ ਹੈ ਮੋਦੀ ਸਾਹਿਬ। ਇਹ ਪ੍ਰੈਸ ਦੀ ਆਜ਼ਾਦੀ ਤੁਸੀਂ ਕੁਝ ਜ਼ਿਆਦਾ ਹੀ ਦੇ ਦਿੱਤੀ ਆ, ਇਸ ਕਰਕੇ ਰੈਂਕਿੰਗ ਦੇ ਵਿੱਚ 138 ਨੰਬਰ ਤੇ ਪਹੁੰਚ ਗਏ ਸੀ। ਮੋਦੀ ਸਾਹਿਬ ਨੂੰ ਉੱਥੇ ਵੀ ਬੜੇ ਕੌੜੇ ਟਵੀਟ ਚੱਲਣੇ ਪਏ। ਇੱਥੋਂ ਤੱਕ ਲੋਕਾਂ ਨੇ ਆਖਿਆ ਕਿ ਪ੍ਰੈਸ ਦੀ ਆਜ਼ਾਦੀ ਤੇ ਠੀਕ ਆ, ਥੋੜੀ ਬਹੁਤ ਤੁਸੀਂ ਵੀ ਆਜ਼ਾਦੀ ਵਿਖਾਓ ਨਾ। 4 ਸਾਲ ਹੋ ਗਏ, ਇੱਕ ਪ੍ਰੈਸ ਕਾਨਫਰੰਸ ਤੇ ਕਰੋ ਖੁੱਲੇ ਰੂਪ ਦੇ ਵਿੱਚ, ਲੋਕਾਂ ਨੂੰ ਜਵਾਬ ਦੇ ਦਿਓ। ਉੱਥੇ ਵੀ ਕਾਫੀ ਨਮੋਸ਼ੀ ਚੱਲਣੀ ਪਈ ਇਹਨਾਂ ਨੂੰ। ਉਂਝ ਆ ਜਿਹੜੀ ਇਤਿਹਾਸ ਦੀ ਆ ਇਹਦੇ ਬਾਰੇ ਹੁਣ ਕੀ ਕਹਿਣਾ, ਆਪਾਂ ਬੜੀ ਦਫਾ ਗੱਲ ਕੀਤੀ ਆ। ਇਹ ਤਾਂ ਸਿਰਫ ਇੰਨਾ ਆ ਕਿ ਦੇਸ਼ ਚਲਾਉਣ ਦੇ ਨਾਲ ਮੋਦੀ ਸਾਹਿਬ ਫੇਕ ਖਬਰਾਂ ਵਾਲੀ ਇੱਕ ਯੂਨੀਵਰਸਿਟੀ ਵੀ ਚਲਾਈ ਜਾਂਦੇ ਆ, ਦੂਰਾ ਭਾਰਤ ਚੱਲੀ ਜਾਂਦੇ ਆ। ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਸੌਲੀ ਕਾਂਡ ਨੂੰ ਅੰਜਾਮ ਦੇਣ ਵਾਲਾ ਵਿਜੇ ਤੋਂ ਜਿਹੜਾ ਆ ਵਰਿੰਦਾਵਨ ਤੋਂ ਗ੍ਰਿਫਤਾਰ, ਤੇ IAS ਐਸੋਸੀਏਸ਼ਨ ਨੇ ਮੰਗ ਜਿਹੜੀ ਹੈ ਕੀਤੀ ਆ ਮੌਤ ਦੀ ਸਜ਼ਾ ਦੀ। ਦੇਖੋ ਇਹ ਜਿਹੜਾ ਕਸੌਲੀ ਗੋਲੀ ਕਾਂਡ ਆ, ਅਸਲ ਦੇ ਵਿੱਚ ਇਹ ਪ੍ਰਸ਼ਾਸਨ ਦੀ ਬੜੀ ਵੱਡੀ ਨਾਕਾਮੀ ਸਾਬਤ ਹੋਇਆ, ਕਿਉਂਕਿ ਇਹ ਕਸੌਲੀ ਦੇ ਵਿੱਚ ਕੁਛ ਇਹੋ ਜਿਹੇ ਹੋਟਲਾਂ ਤੇ ਕਾਰਵਾਈ ਕਰਨ ਗਏ ਸਨ ਅਫਸਰ ਤੇ ਜਾਂ ਉਹਨਾਂ ਦੇ ਅਮਲਾ ਫੈਲਾ ਵਾਲੇ, ਜਿਹੜੇ ਕਿ ਅਣਅਧਿਕਾਰਤ ਸਨ। ਸੋ ਉਹ ਹੋਟਲ
ਪਹਿਲਾਂ NGT ਨੇ ਢਾਉਣ ਦਾ ਫਰਮਾਨ ਜਾਰੀ ਕੀਤਾ ਸੀਗਾ, ਜਿਹਦੇ ਉਲਟ ਕੁਝ ਹੋਟਲ ਕਾਰੋਬਾਰੀ ਸੁਪਰੀਮ ਕੋਰਟ 'ਚ ਚਲੇ ਗਏ ਸੀ। ਸੁਪਰੀਮ ਕੋਰਟ ਨੇ ਵੀ ਮੰਨਿਆ ਕਿ ਅਧਿਕਾਰਤ ਆ, ਇਹਨਾਂ ਨੂੰ ਢਾਹ ਦੇਣਾ ਚਾਹੀਦਾ, ਮਲੀਅਮੇਟ ਕਰ ਦੇਣਾ ਚਾਹੀਦਾ। ਹੁਣ ਉੱਥੇ ਇੱਕ ਅਫਸਰ ਬੀਬੀ ਜਾਂਦੀ ਆ, ਸ਼ੈਲਾ ਬਾਲਾ ਜੀ ਦਾ ਨਾਮ ਆ, ਉਹ ਜਾਂਦੀ ਆ, ਉਹਦੇ ਨਾਲ ਹਲਕੀ ਤਕਰਾਰਬਾਜ਼ੀ ਹੁੰਦੀ ਆ। ਹੁਣ ਜਿਹੜਾ ਵਿਜੇ ਇੱਕ ਖੁਦ ਸਰਕਾਰੀ ਕਰਮਚਾਰੀ ਆ, ਤੈਸ਼ ਦੇ ਵਿੱਚ ਆ ਕੇ ਉਹ 3 ਗੋਲੀਆਂ ਮਾਰਦਾ ਇਸ ਬੀਬੀ ਨੂੰ। ਇੱਕ ਸਿਰ 'ਚ ਲੱਗਦੀ ਆ ਪੁੜਪੁੜੀ ਦੇ ਕੋਲ, 2 ਛਾਤੀ 'ਚ ਲੱਗਦੀਆਂ, ਬੀਬੀ ਉੱਥੇ ਢੇਰ ਹੋ ਜਾਂਦੀ ਆ। ਔਰ ਉਹ ਜਿਹੜਾ ਵਿਜੇ ਆ ਕਾਤਲ, ਉਹ ਸ਼ਰੇਆਮ ਦੇਖ ਲਓ ਕਿੰਨੀ ਪੁਲਿਸ ਹੋਏਗੀ, ਕਿੰਨਾ ਅਮਲਾ ਫੈਲਾ ਹੋਊਗਾ ਕਿ ਏਡੇ ਵੱਡੇ ਹੋਟਲ ਹੈ ਜਿਹੜੇ ਉਹ ਢਾਏ ਜਾ ਰਹੇ ਆ। ਸੋ ਉੱਥੇ ਬਹੁਤ ਵੱਡੇ ਪੱਧਰ ਤੇ ਪੁਲਿਸ ਡਿਪਲੋਇਡ ਸੀਗੀ, ਹੋਰ ਵੀ ਕੁਇਕ ਐਕਸ਼ਨ ਟੀਮ ਜਿਹੜੀ ਹੁੰਦੀ ਹੈ ਇਹਨਾਂ ਦੇ ਨਾਲ ਉਹ ਵੀ ਸੀਗੀ, ਹੋਰ ਕਈ ਟੀਮਾਂ ਸੀਗੀਆਂ ਇਹਨਾਂ ਦੇ ਨਾਲ। ਤਾਂ ਉਹ ਬੰਦਾ ਇਸ ਅਫਸਰ ਬੀਬੀ ਨੂੰ ਕਤਲ ਕਰਕੇ ਵਿੱਚੋਂ ਨਿਕਲ ਜਾਂਦਾ। ਹਾਲਾਂਕਿ ਇਹਨੂੰ ਅੱਜ ਫੜ ਲਿਆ ਗਿਆ, ਬਾਹਰ ਦੁਪਹਿਰ UP ਦੇ ਵਿੱਚੋਂ ਫੜ ਲਿਆ ਗਿਆ। ਪਰ ਇੱਕ ਘਟਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਕਿਵੇਂ ਬੰਦਾ ਹੈ ਜਿਹੜਾ ਉਹ ਸਰਕਾਰੀ ਨੌਕਰੀ ਤੇ ਇਸ ਤਰ੍ਹਾਂ ਦਾ ਹੋਟਲ ਖੜਾ ਕਰਦਾ, ਉਸ ਤੋਂ ਬਾਅਦ ਫਿਰ ਕਿੰਨੇ ਸਾਲ ਉਹਦੇ ਤੇ ਕੋਈ ਧਿਆਨ ਹੀ ਨਹੀਂ ਦਿੰਦਾ। ਫਿਰ ਉਹ ਬੰਦਾ ਗੋਲੀ ਮਾਰ ਦਿੰਦਾ ਚਿੱਟੇ ਦਿਨ, ਗੋਲੀ ਮਾਰਨ ਤੋਂ ਬਾਅਦ ਉਹ ਨਿਕਲ ਜਾਂਦਾ, ਪੁਲਿਸ ਉੱਥੇ ਕੱਖ ਵੀ ਨਹੀਂ ਕਰਦੀ। ਸੁਪਰੀਮ ਕੋਰਟ ਨੇ ਤੇ ਇਸ ਮਾਮਲੇ ਦਾ ਸਵੈ ਨੋਟਿਸ ਲੈ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਦੇਖੋ ਆਹ ਕੁਛ ਹੋਣਾ ਤੇ ਫਿਰ ਸਾਨੂੰ ਆਪਣੇ ਹੁਕਮ ਦੇਣੇ ਹੀ ਬੰਦ ਕਰ ਦੇਣੇ ਪੈਣੇ ਆ, ਫਿਰ ਤੇ ਜ਼ਰੂਰਤ ਹੀ ਨਹੀਂ ਹੁਕਮ ਦੇਣ ਦੀ। ਹੁਣ ਜੇ ਤੁਸੀਂ ਬੰਦੇ ਮਰਵਾਈ ਜਾਣੇ ਇਸ ਤਰ੍ਹਾਂ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਦੇਸ਼ ਨੂੰ ਦਹਿਲਾ ਦਿੱਤਾ ਕਿ ਹੋ ਕੀ ਰਿਹਾ ਸਾਡੇ ਮੁਲਕ ਦੇ ਵਿੱਚ। ਖੈਰ ਇਹਨੂੰ ਫੜ ਤੇ ਲਿਆ, ਵੈਸੇ ਇਹਨਾਂ ਨੇ ਤੱਤ ਫੱਟ 1 ਲੱਖ ਰੁਪਈਆ ਨਾਮ ਵੀ ਰੱਖ ਦਿੱਤਾ ਸੀਗਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਕਿ ਸਭ ਕੁਛ ਕਈ ਸਾਲਾਂ ਤੱਕ ਏਦਾਂ ਕਿਵੇਂ ਚੱਲਦਾ ਰਿਹਾ, ਕਿਉਂਕਿ ਕੋਈ ਹੋਟਲ ਖੜਾ ਕਰਦਾ, ਮੰਨ ਲਓ ਉਹਦੀ ਜ਼ਮੀਨ ਆਪਣੀ ਆ, ਉਹ ਇਮਾਰਤ ਗੈਰ ਅਧਿਕਾਰਤ ਤਰੀਕੇ ਦੇ ਨਾਲ ਉਹ ਸਾਰੀ 3 ਮੰਜ਼ਿਲਾਂ ਤੱਕ ਬਣਾ ਲੈਂਦਾ, ਕਿਸੇ ਨੇ ਦੇਖਿਆ ਹੀ ਨਹੀਂ, ਕੋਈ ਨਕਸ਼ਾ ਪਾਸ ਨਹੀਂ ਕਰਦਾ, ਪਰ ਬਾਵਜੂਦ ਇਸ ਦੇ ਉਹਨੂੰ ਬਿਜਲੀ ਦਾ ਕਨੈਕਸ਼ਨ ਦਿੱਤਾ ਜਾਂਦਾ ਹੈ, ਉਹਨੂੰ ਪਾਣੀ ਦਾ ਕਨੈਕਸ਼ਨ ਦਿੱਤਾ ਜਾਂਦਾ ਹੈ, ਸੀਵਰੇਜ ਕਨੈਕਸ਼ਨ ਦਿੱਤਾ ਗਿਆ ਹੋਊਗਾ, ਕਿੰਨਾ ਕੁਛ ਹੈ ਜਿਹੜਾ ਉਹ ਬਾਅਦ ਦੇ ਵਿੱਚ ਫੇਰ ਦਿੱਤਾ ਗਿਆ ਹੋਊਗਾ। ਮਤਲਬ ਇਹ ਹੈ ਕਿ ਰਲ ਮਿਲ ਕੇ ਸਾਰੀ ਖੇਡ ਖੇਡੀ ਜਾ ਰਹੀ ਸੀਗੀ। ਤਾਂ ਹੁਣ ਇਹਦਾ ਸਿੱਟਾ ਤੇ ਇਹੋ ਹੀ ਨਿਕਲਦਾ ਕਿ ਪੈਸੇ ਕੋਈ ਖਾ ਗਿਆ, ਗੋਲੀ ਕਿਸੇ ਨੂੰ ਖਾਣੀ ਪਈ ਆ, ਹੁਣ ਬਚੇ ਜਿਹੜੇ ਆ ਧੱਕੇ ਕੋਈ ਖਾਊਗਾ ਇਨਸਾਫ ਲੈਣ ਲਈ। ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਕਦੋਂ ਖੜਾ ਹੁੰਦਾ ਢਾਂਚਾ, ਇਹ ਉੱਥੇ ਆ ਕੇ ਇਹੀ ਗੱਲ ਨਿਪਟਦੀ ਆ ਕਿ ਜੇ ਫੌਰੀ ਤੌਰ ਤੇ ਐਕਸ਼ਨ ਲੈ ਜਾਣ ਤੇ ਇਹ ਸਮੱਸਿਆਵਾਂ ਜਿਹੜੀਆਂ ਬਹੁਤ ਹੱਦ ਤੱਕ ਨਜਿੱਠੀਆਂ ਜਾ ਸਕਦੀਆਂ। ਪਰ ਰੌਲਾ ਇਹ ਆ ਕਿ ਬਿਮਾਰੀ ਨੂੰ ਇੰਨਾ ਵਧਾ ਦਿੰਦੇ ਆ ਕਿ ਉਸ ਬਿਮਾਰੀ ਨੂੰ ਠੀਕ ਕਰਨ ਲਈ ਕਈ ਵਾਰ ਕਿਸੇ ਜਾਨ ਦੀ ਬਲੀ ਦੇਣੀ ਪੈਂਦੀ ਆ। ਸੋ ਇੱਥੇ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੇ ਮਿਲ ਕੇ ਇਹ ਬਿਲਡਿੰਗਾਂ ਖੜੀਆਂ ਕਰਵਾਈਆਂ, ਫਿਰ ਇਹਨਾਂ ਨੂੰ ਕਨੈਕਸ਼ਨ ਦਿੱਤੇ, ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜਿਨ੍ਹਾਂ ਕਰਕੇ ਇੱਕ ਜਾਨ ਗਈ ਆ, ਉਹਨਾਂ ਪੁਲਿਸ ਕਰਮਚਾਰੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਹਰਦੇਵ ਸਿੰਘ ਲਾਡੀ ਹੋਣਗੇ ਸ਼ਾਹਕੋਟ ਜਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ। ਇੱਥੇ 3-4 ਦਾਅਵੇਦਾਰੀਆਂ ਸੀਗੀਆਂ ਕਾਂਗਰਸ ਦੀਆਂ, ਜੀ ਜੀ, ਕਾਫੀ ਵੱਡੇ ਪੱਧਰ ਤੇ ਅੰਦਰ ਖਾਤੇ ਇਹ ਮਸ਼ਕਾਂ ਹੁੰਦੀਆਂ ਸੀਗੀਆਂ ਕਿ ਟਿਕਟ ਲੈ ਲਈ ਜਾਵੇ। ਜਿੱਦਾਂ ਲਾਲ ਸਿੰਘ ਜਿਹੜੇ ਬੜੇ ਵੈਟਰਨ ਕਾਂਗਰਸੀ ਆਗੂ ਆ, ਉਹ ਵੀ ਭੱਜ ਤੁੜਕ ਕਰਦੇ ਪਏ ਸੀਗੇ ਕਿ ਕਿਸੇ ਤਰੀਕੇ ਨਾਲ ਟਿਕਟ ਹਾਸਲ ਕਰ ਲਈ ਜਾਵੇ। ਦੂਜੇ ਪਾਸੇ ਬੀਬੀ ਭੱਟਲ ਵੀ ਤਿਆਰੀਆਂ ਵਿੱਢੀ ਬੈਠੀ ਸੀਗੇ ਕਿ ਮੈਂ ਸ਼ਾਹਕੋਟ ਤੋਂ ਚੋਣ ਲੜਨੀ ਹੈ, ਮੈਂ ਵਿਹਲੀ ਜੀ ਤੁਰੀ ਫਿਰਦੀ ਹਾਂ, ਕਿਸੇ ਕੰਮੇ ਲੱਗੂਗੀ। ਯਾਨੀ 3-4 ਦਾਅਵੇਦਾਰ ਸਨ, ਅੰਦਰ ਖਾਤੇ ਜੋੜ ਤੋੜ ਚੱਲਦੇ ਪਏ ਸੀਗੇ, ਪਰ ਅਖੀਰ ਗੁਣਾ ਪਿਆ ਹਰਦੇਵ ਸਿੰਘ ਲਾਡੀ ਸ਼ੇਰੋਵਾਲੀ ਉੱਤੇ। ਸੋ ਇਹ ਹੁਣ ਉਮੀਦਵਾਰ ਹੋਣਗੇ। ਇਹਨਾਂ ਦਾ ਜਿਹੜਾ ਸਟਿੰਗ ਆਪਰੇਸ਼ਨ ਸੀਗਾ 4-5 ਦਿਨ ਪਹਿਲਾਂ, ਉਹ ਬੜਾ ਚਰਚਾ ਦਾ ਵਿਸ਼ਾ ਬਣਿਆ ਸੀਗਾ ਤੇ ਉਸ ਦਿਨ ਵੀ ਗੱਲ ਕੀਤੀ ਸੀਗੀ ਕਿ ਇਹ ਜਿਹੜਾ ਸਟਿੰਗ ਆਪਰੇਸ਼ਨ ਹੈ ਉਹ ਤੇ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦਾ ਹੀ ਕਰਦਾ ਹੈ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਖੜਾ ਕਰਦਾ ਕਿ ਐਨ ਮੌਕੇ ਤੇ ਇਹ ਲਾਡੀ ਦਾ ਸਟਿੰਗ ਆਪਰੇਸ਼ਨ ਕਿਉਂ ਵਾਇਰਲ ਹੋਇਆ, ਜਦ ਕਿ ਸਟਿੰਗ ਆਪਰੇਸ਼ਨ ਕਰਨ ਵਾਲਾ ਕਹਿ ਰਿਹਾ ਸੀਗਾ ਕਿ ਮੈਂ ਨਵੰਬਰ ਦਾ ਕੀਤਾ ਹੋਇਆ। ਨਵੰਬਰ ਦਾ ਸਟਿੰਗ ਆਪਰੇਸ਼ਨ ਹੁਣ ਜਾ ਕੇ ਜਾਰੀ ਕਿਉਂ? ਉਦੋਂ ਵੀ ਸਵਾਲ ਉੱਠਿਆ ਸੀਗਾ ਕਿ ਕਿਤੇ ਅੰਦਰ ਖਾਤੇ ਇਹਦੀ ਦਾਅਵੇਦਾਰੀ ਕਮਜ਼ੋਰ ਕਰਨ ਲਈ ਤੇ ਚਾਲ ਨਹੀਂ ਚੱਲੀ ਗਈ। ਹਾਲਾਂਕਿ ਸਟਿੰਗ ਆਪਰੇਸ਼ਨ ਸਹੀ ਹੈ ਗਲਤ ਹੈ ਉਹ ਬਾਅਦ ਦੀ ਗੱਲ ਹੈ, ਪਰ ਟਾਈਮਿੰਗ ਨੂੰ ਲੈ ਕੇ ਉਦੋਂ ਵੀ ਸਵਾਲ ਉੱਠੇ ਸੀਗੇ। ਫਿਰ ਇੱਕ ਪ੍ਰੈਸ ਕਾਨਫਰੰਸ ਹੋਈ, ਉਹਦੇ ਵਿੱਚ ਵੀ ਇੱਕ ਕਿਸਾਨ ਨੇ ਇਹਦੇ ਤੇ ਕਈ ਕਿਸਮ ਦੇ ਦੋਸ਼ ਲਾਏ ਸੀਗੇ।
ਤਾਂ ਜਦੋਂ ਦੋਸ਼ ਲੱਗੇ ਸੀ ਏਦਾਂ ਲੱਗਦਾ ਸੀਗਾ ਕਿ ਇਸ ਦਾਅਵੇਦਾਰੀ ਦੀ ਦੌੜ ਦੇ ਵਿੱਚੋਂ ਲਾਡੀ ਨੇ ਪਛੜ ਜਾਣਾ, ਕਿਉਂਕਿ ਇਹ ਲਾਡੀ ਹੈ ਜਿਹੜਾ ਉਹ ਰਾਣਾ ਗੁਰਜੀਤ ਦਾ ਵੀ ਬੜਾ ਲਾਡਲਾ, ਤੇ ਰਾਣਾ ਗੁਰਜੀਤ ਅੱਜ ਕੱਲ ਥੋੜਾ ਜਿਹਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੱਸਦੇ ਫਿਰਿਆ ਫਿਰਦਾ। ਅੰਦਰ ਖਾਤੇ ਇਹ ਗੱਲਾਂ ਚੱਲਦੀਆਂ ਕਿ ਇੱਕ ਵੇਲੇ ਇਹ ਵੀ ਵਿੱਚੋਂ ਤਿਆਰੀਆਂ ਹੋ ਗਈਆਂ ਸੀਗੀਆਂ ਕਿ ਰਾਣਾ ਗੁਰਜੀਤ ਵੀ ਸ਼ਾਇਦ ਜਿਵੇਂ ਨਾਰਾਜ਼ਗੀ ਦੇ ਆਲਮ ਦੇ ਵਿੱਚ ਕਈਆਂ ਨੇ ਅਸਤੀਫੇ ਦਿੱਤੇ ਸੀਗੇ, ਤਾਂ ਉਸ ਸਮੇਂ ਇਹ ਵੀ ਇੱਕ ਗੱਲ ਉੱਡੀ ਸੀਗੀ ਕਿ ਰਾਣਾ ਗੁਰਜੀਤ ਵੀ ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫਾ ਦੇ ਸਕਦਾ। ਚੱਲ ਉਹ ਚੀਜ਼ਾਂ ਸਾਰੀਆਂ ਠੰਡੀਆਂ ਹੋ ਗਈਆਂ, ਪਰ ਇੱਥੇ ਉਮੀਦ ਟਿਕੀ ਸੀਗੀ ਇਸ ਗੱਲ ਤੇ ਕਿ ਰਾਣਾ ਗੁਰਜੀਤ ਸਿੰਘ ਸ਼ਾਇਦ ਆਖਰੀ ਜੋਰ ਅਜਮਾਈ ਕਰੂਗਾ, ਕਿਉਂਕਿ ਇਹ ਬਹੁਤ ਨੇੜੂ ਆਗਾ ਜੀ। ਸੋ ਲੱਗਦਾ ਇਹੋ ਹੀ ਆ ਕਿ ਕਿਤੇ ਨਾ ਕਿਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਧਿਰ ਆ, ਕਿਉਂਕਿ ਧਿਰਾਂ ਤੇ ਕਾਂਗਰਸ ਦੀਆਂ ਹੈਗੀਆਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਧਿਰ ਇੱਕ ਵਾਰੀ ਫਿਰ ਜਿਵੇਂ ਉਹਨਾਂ ਨੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਸੀ ਉਸ ਸਮੇਂ ਸਾਰਿਆਂ ਤੇ ਭਾਰੂ ਪਈ ਸੀ, ਇਸ ਸਮੇਂ ਵੀ ਉਹ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਧਿਰ ਆ ਜਿਹੜੀ ਉਹ ਇਸ ਟਿਕਟ ਦੀ ਦੌੜ ਦੇ ਵਿੱਚ ਜੇਤੂ ਸਾਬਤ ਹੋਈ ਆ। ਹੁਣ ਤੀਜਾ ਭਲਵਾਨ ਰਹਿ ਗਿਆ, ਦੋ ਸਾਫ਼ ਹੋ ਚੁੱਕੇ ਆ। ਹੁਣ ਤੀਜਾ ਭਲਵਾਨ ਜਿਹੜਾ ਆਮ ਆਦਮੀ ਪਾਰਟੀ ਨੇ ਮੈਦਾਨ 'ਚ ਉਤਾਰਨਾ, ਕਿਉਂਕਿ ਹੁਣ ਤੱਕ ਦਾ ਜਿਹੜਾ ਉਹਨਾਂ ਦਾ ਟਰੈਕ ਰਿਕਾਰਡ ਹੈ ਜ਼ਿਮਨੀ ਚੋਣਾਂ ਦਾ ਉਹ ਬੜਾ ਮਾੜਾ ਰਿਹਾ ਉਹਨਾਂ ਦਾ ਇਤਿਹਾਸ। ਇੱਕ ਸਵਾਲ ਇਹ ਵੀ ਉੱਠਦਾ ਪਿਆ ਸੀਗਾ ਕਿ ਕੀ ਆਮ ਆਦਮੀ ਪਾਰਟੀ ਚੋਣ ਲੜੂਗੀ ਜਾਂ ਮੈਦਾਨ ਖੁੱਲਾ ਛੱਡੂਗੀ, ਪਰ ਵਿੱਚੋਂ ਜੇ ਇਹਨਾਂ ਨੇ ਹੁਣ ਬਿਆਨ ਦੇ ਦਿੱਤਾ ਕਿ ਅਸੀਂ ਇਹ ਚੋਣ ਲੜਨੀ ਆ। ਸੋ ਹੁਣ ਇੰਤਜ਼ਾਰ ਇਸ ਗੱਲ ਦਾ ਹੈ ਕਿ ਸ਼ਾਹਕੋਟ ਜਿੱਥੋਂ ਇਹਨਾਂ ਨੇ 40,000 ਦੇ ਕਰੀਬ ਪਿਛਲੀ ਦਫਾ ਵੋਟ ਹਾਸਲ ਕੀਤੀ ਹੋਈ ਆ, ਕਿ ਉਸ ਮੈਦਾਨ ਦੇ ਵਿੱਚ ਕੌਣ ਉਤਾਰਦਾ। ਜਦੋਂ ਉੱਥੋਂ ਤੀਸਰਾ ਚਿਹਰਾ ਸਾਫ਼ ਹੋ ਜਾਏਗਾ ਫਿਰ ਮੁੱਢ ਵੱਜ ਜਾਏਗਾ ਕਿ ਇਸ ਟੱਕਰ ਦੇ ਵਿੱਚ ਕਿਹੜੇ ਬੰਦੇ 'ਚ ਕਿੰਨਾ ਕੁ ਦਮ ਆ। ਜੀ ਜੀ, ਅਗਲੀ ਮਿੰਟੋ ਜੀ ਗੱਲ ਕਰਦੇ ਹਾਂ ਇਤਿਹਾਸ ਬਦਲਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਹੁਣ ਸਫਾਈ ਦਿੱਤੀ ਆ। ਦੇਖੋ ਜਿਹੜੀ ਅੱਜ ਇਹਨਾਂ ਨੇ ਸਫਾਈ ਦਿੱਤੀ ਆ, ਸਫਾਈ ਦੇਣ ਆਇਆ ਦੇ ਆ ਤਿੰਨਾਂ ਚਾਰਾਂ ਦੇ ਹੱਥ ਨਾਇਕ ਸੀਗੇ ਜੀ। ਇਹ ਵੈਸੇ ਕਮਾਲ ਦੀ ਗੱਲ ਆ ਕਿ ਸਫਾਈ ਜੇ ਦੇਣੀ ਸੀਗੀ ਤੇ ਸਿੱਖਿਆ ਮੰਤਰੀ ਦੇ ਦਿੰਦਾ ਆ ਕੇ ਇਕੱਲਾ, ਉਹ ਕੀ ਸੋਨੀ ਆ ਕੇ ਦੇ ਦਿੰਦਾ, ਪਰ ਨਾਲ ਸੁਖਜਿੰਦਰ ਸਿੰਘ ਰੰਧਾਵਾ ਵੀ ਹੈਗਾ ਸੀਗਾ, ਮਨਪ੍ਰੀਤ ਸਿੰਘ ਬਾਦਲ ਵੀ ਹੈਗਾ ਸੀਗਾ, ਹੋਰ ਵੀ ਕਈ ਉੱਥੇ ਚਿਹਰੇ ਮੋਹਰੇ ਬੈਠੇ ਸੀਗੇ, ਪਰ ਰਲ ਕੇ ਇੱਕ ਟੋਲਾ ਆਇਆ ਸਫਾਈ ਦੇਣ। ਔਰ ਸਫਾਈ ਦੇ ਵਿੱਚੋਂ ਕੱਖ ਵੀ ਨਹੀਂ ਉਹੀ ਚੀਜ਼ਾਂ ਨੇ ਜਿਹੜੀਆਂ ਕ੍ਰਿਸ਼ਨ ਕੁਮਾਰ ਨੇ ਦੱਸੀਆਂ ਹੋਈਆਂ ਨੇ, ਜਿਹੜਾ ਡਾਇਰੈਕਟਰ ਹੈ ਇਹਨਾਂ ਦੀ ਸਿੱਖਿਆ ਵਿਭਾਗ ਦਾ, ਉਹੀ ਚੀਜ਼ਾਂ ਦਾ ਦੁਹਰਾਅ ਆ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਹੀਆਂ ਹੋਈਆਂ। ਸੋ ਇਹ ਪ੍ਰੈਸ ਕਾਨਫਰੰਸ ਸਿਰਫ ਤੇ ਸਿਰਫ ਜਿਹੜੀ ਇੱਕ ਰਾਜਨੀਤਿਕ ਲੜਾਈ ਹੁੰਦੀ ਆ ਉਹਨੂੰ ਕਾਊਂਟਰ ਕਰਨ ਲਈ ਸੀ, ਜਿਹੜੀ ਕਿ ਅਕਾਲੀਆਂ ਨੇ ਬਹੁਤ ਵੱਡੇ ਪੱਧਰ ਤੇ ਇੱਥੇ ਵਿੱਢੀ ਹੋਈ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਇੱਕ ਵੱਖਰੇ ਤੌਰ ਤੇ ਦਬਾਅ ਬਣਾਉਣ ਦਾ ਯਤਨ ਕੀਤਾ ਹੋਇਆ। ਦੂਸਰੇ ਪਾਸੇ ਅਕਾਲੀ ਕਹਿੰਦੇ ਆ ਕਿ ਸ਼ਾਹਕੋਟ ਵਾਲਾ ਜਿਹੜਾ ਮੈਦਾਨ ਹੈ ਉਹ ਤੋਂ ਪਹਿਲਾਂ ਇਹਨਾਂ ਦੀ ਇੱਕ ਹੋਰ ਮੈਦਾਨ ਹੈ ਉਹ ਤਿਆਰ ਕਰ ਦਿੱਤਾ ਜਾਵੇ ਜਿਹਦੇ 'ਚ ਇਹ ਉਲਝਣ। ਸੋ ਇਹ ਰਾਜਨੀਤਿਕ ਪੈਂਤੜੇਬਾਜ਼ੀ ਆ ਜਿਹਨੂੰ ਕਾਊਂਟਰ ਕਰਨ ਲਈ ਇਹ ਅੱਜ ਮੈਦਾਨ 'ਚ ਆਏ 3-4 ਮੰਤਰੀ। ਸੋ ਇਹਨਾਂ ਨੇ ਫਿਰ ਉਹੀ ਗੱਲਾਂ ਦੁਹਰਾਈਆਂ। ਨਹੀਂ, ਮੈਂ ਫਿਰ ਇੱਕ ਵਾਰ ਤੁਹਾਨੂੰ ਦੁਹਰਾ ਦਿੰਦਾ, ਵੈਸੇ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਕਿਹਾ ਕਿ ਕੋਈ ਛੇੜਛਾੜ ਨਹੀਂ ਕੀਤੀ, ਇਹ ਵੀ ਕਹਿੰਦੇ ਜੀ ਕੋਈ ਛੇੜਛਾੜ ਨਹੀਂ ਕੀਤੀ, ਗੁਰੂ ਸਾਹਿਬਾਨ ਜਿਹੜੇ ਆ ਸਾਡੇ ਲਈ ਪੂਜਨੀय ਕਿਹਾ। ਫਿਰ ਇਹ ਤੋਂ ਇਲਾਵਾ ਮਨਪ੍ਰੀਤ ਬਾਦਲ ਨੇ ਸਫਾਈ ਦਿੱਤੀ ਕਿ ਦੇਖੋ ਇਹ ਪੁਸਤਕ ਜਿਹੜੀ ਅਸੀਂ ਛਾਪੀ ਆ 12ਵੀਂ ਵਾਲੀ, ਇਹ 90 ਰੁਪਈਆਂ ਦੀ ਆ, ਜਦ ਕਿ ਪ੍ਰਾਈਵੇਟ ਜਿਹੜੇ ਪਬਲਿਸ਼ਰ ਆ ਉਹ ਇਹਨੂੰ 500-500 ਰੁਪਈਏ 'ਚ ਵੇਚਦੇ ਸਨ। ਤੇ ਹੁਣ ਜਦੋਂ ਉਹਨਾਂ ਦਾ ਧੰਦਾ ਬੰਦ ਹੁੰਦਾ ਉਹ ਸਾਰੇ ਰੌਲਾ ਪਾਉਂਦੇ ਆ। ਦੂਜੇ ਪਾਸੇ ਨਾਲ ਇਹ ਕਿਹਾ ਕਿ ਦੇਖੋ ਜੀ ਇਹ 2014 ਦਾ ਫੈਸਲਾ ਹੈ, ਅਸੀਂ ਸਿਰਫ ਤੇ ਸਿਰਫ ਇਹਨੂੰ ਅਮਲ 'ਚ ਲਿਆਂਦਾ। ਫਿਰ ਨਾਲ ਇਹ ਵੀ ਕਹਿ ਦਿੱਤਾ ਕਿ SGPC ਦਾ ਇੱਕ ਮੈਂਬਰ ਵੀ ਇਸ ਗੇਮ ਦੇ ਵਿੱਚ ਸ਼ਾਮਲ ਸੀਗਾ, ਯਾਨੀ ਗੇਮ ਤੋਂ ਭਾਵ ਕਿ ਇਹ ਜਿਹੜਾ ਸਿਲੇਬਸ ਨੂੰ ਚੈੱਕ ਕਰਨ ਵਾਲਾ ਪੈਨਲ ਸੀਗਾ ਉਹਦਾ ਹਿੱਸਾ SGPC ਦਾ ਇੱਕ ਮੈਂਬਰ ਵੀ ਹੈਗਾ ਸੀਗਾ। ਹੁਣ ਜਿਹੜਾ SGPC ਦਾ ਮੈਂਬਰ ਆ ਉਹ ਤੇ ਚਿੱਟੇ ਦਿਨ ਮੁੱਕਰੀ ਜਾਂਦਾ, ਪਤਾ ਨਹੀਂ ਕਿਹਦਾ ਡਰ ਆ ਉਹਨੂੰ। ਉਹ ਕਹਿੰਦਾ ਜੀ ਕਿ ਮੈਂ ਹੈਗਾ ਸੀਗਾ ਪਰ ਮੈਂ ਸਿਲੇਬਸ ਵਾਲੇ ਬੋਰਡ ਦੇ ਵਿੱਚ ਨਹੀਂ ਸੀਗਾ, ਮੈਂ ਵੈਸੇ ਸੀਗਾ ਪੈਨਲ ਦੇ ਵਿੱਚ, ਸਿਲੇਬਸ ਵਾਲੇ ਚੱਕਰ ਦੇ ਵਿੱਚ ਮੈਂ ਨਹੀਂ ਸੀ ਹੈਗਾ। ਜਿਹੜੀ ਹੁਣ ਦੂਜੀ ਗੱਲ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ ਕਿ ਇਤਿਹਾਸ ਦੇ ਨਾਲ ਕੁਝ ਵੀ ਬਦਲਿਆ ਨਹੀਂ ਗਿਆ, ਇਤਿਹਾਸ ਦੇ ਨਾਲ ਕੋਈ ਛੇੜਛਾੜ ਨਹੀਂ ਹੋਈ, ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਆਪ ਹੀ ਇਹਨਾਂ ਦੀਆਂ ਝੂਠੀਆਂ ਪੈਂਦੀਆਂ ਜਾ ਰਹੀਆਂ। ਦੇਖੋ ਜਿਹੜੀ 11ਵੀਂ ਦੀ ਕਿਤਾਬ ਦੀ ਇਹ ਗੱਲ ਕਰਦੇ ਆ ਕਿ ਸਿੱਖ ਹਿਸਟਰੀ ਅਸੀਂ 12ਵੀਂ ਚੋਂ ਕੱਢ ਕੇ 11ਵੀਂ 'ਚ ਕਰ ਦਿੱਤੀ ਗਈ ਆ, ਹਾਲਾਂਕਿ ਇਹਦੇ ਤੇ ਵੀ ਇੱਕ ਸਵਾਲ ਆ। ਬਹੁਤ ਸਾਰੇ ਮੁੰਡੇ ਕੁੜੀਆਂ ਜਾਂ ਜਿਹੜੇ ਵੀ ਸਾਡੇ ਵਿਦਿਆਰਥੀ ਆ, ਜਿਹੜੇ ਸਟੂਡੈਂਟ ਆ, ਉਹ ਇਸ ਤਰ੍ਹਾਂ ਦੀ ਕਲਾਸ ਜਿਹੜੀ ਬੋਰਡ ਦੀ ਕਲਾਸ ਨਹੀਂ ਹੁੰਦੀ ਉਹਨੂੰ ਬਹੁਤ ਵੱਡੇ ਪੱਧਰ ਤੇ ਬੰਕ ਮਾਰ ਕੇ ਪਾਸ ਕਰਦੇ ਆ। ਹੁਣ ਇਹ ਵੀ ਇੱਕ ਸਵਾਲ ਹੈ ਕਿ ਜਿਹੜੀ ਕਲਾਸ ਅਹਿਮੀਅਤ ਰੱਖਦੀ ਆ
ਉਹਦੇ ਚੋਂ ਅਹਿਮ ਹਿਸਟਰੀ ਕੱਢ ਕੇ ਉਸ ਕਲਾਸ 'ਚ ਰੱਖੀ ਜਾਂਦੀ ਆ ਜਿਹੜੀ ਕਲਾਸ ਨੂੰ ਅਹਿਮੀਅਤ ਬਹੁਤੀ ਨਹੀਂ ਦਿੱਤੀ ਜਾਂਦੀ। ਇਹ ਵੀ ਇੱਕ ਸਵਾਲ ਆ। ਦੂਜੀ ਚੀਜ਼ ਇਹ ਆ ਕਿ ਉਹ 11ਵੀਂ ਦੀ ਪੁਸਤਕ ਹਲੇ ਆਈ ਨਹੀਂ, ਪਰ ਅਜੀਤ ਅਖਬਾਰ ਨੇ ਅੱਜ ਸੰਪਾਦਕੀ ਵੀ ਛਾਪੀ ਇਸ ਵਿਸ਼ੇ ਤੇ, ਔਰ ਉਹਨਾਂ ਦੀਆਂ ਲਗਾਤਾਰ ਰਿਪੋਰਟਾਂ ਆ ਰਹੀਆਂ ਨੇ। ਉਹ ਕਹਿੰਦੇ ਕਿ ਸਾਡੇ ਕੋਲ ਪੁਖਤਾ ਸੂਚਨਾ, ਜਿਹੜੀ 11ਵੀਂ ਦੀ ਕਿਤਾਬ ਆ ਉਹਦੇ 'ਚ ਵੀ ਇਹਨਾਂ ਨੇ 180 ਦੇ ਕਰੀਬ ਸਫ਼ੇ ਜਿਹੜੀ ਪਹਿਲੀ ਕਿਤਾਬ ਸੀਗੀ ਉਹਦੇ ਨਾਲੋਂ ਘੱਟ ਕੀਤੇ ਆ, ਜਾਨੀ ਬਹੁਤ ਸਾਰੇ ਚੈਪਟਰ ਹੈ ਜਿਹੜੇ ਉਹ ਸ਼ਾਰਟ ਕਰ ਦਿੱਤੇ ਗਏ ਆ ਜੀ। ਸੋ ਇਹਦਾ ਮਤਲਬ ਹੈ ਕਿ ਉਹ ਕਹਿੰਦੇ ਕਿ ਸਿੱਖ ਹਿਸਟਰੀ ਜਾਂ ਪੰਜਾਬ ਦੀ ਹਿਸਟਰੀ ਹੈ ਜਿਹੜੀ ਉਹ ਬਹੁਤ ਸੰਗੇੜ ਕੇ ਇੱਥੇ ਪੇਸ਼ ਕੀਤੀ ਗਈ ਆ ਕਿਤਾਬ ਦੇ ਵਿੱਚ, ਸਾਡੇ ਕੋਲ ਪੁਖਤਾ ਸੂਚਨਾ। ਸੋ ਉੱਥੇ ਹੁਣ ਮੀਡੀਆ ਦੇ ਵਿੱਚ ਜਿਹੜਾ ਰੌਲਾ ਪੈਂਦਾ ਉਹ ਆਪਣੀ ਥਾਂ ਤੇ ਆ, ਪਰ ਜਿਹੜੀਆਂ ਇਹ ਗੱਲਾਂ ਕਰਦੇ ਆ ਕਿ ਬਦਲਾਅ ਸੀ, ਕੁਛ ਨਹੀਂ ਕੀਤਾ। ਹੁਣ ਦੇਖੋ ਜਿਹੜੀ 12ਵੀਂ ਦੀ ਕਿਤਾਬ ਰਹਿ ਗਈ ਹੈ ਜਿਹਦੇ 'ਚ ਕਹਿੰਦੇ ਕਿ ਅਸੀਂ ਕੱਖ ਨਹੀਂ ਬਦਲਾਅ ਕੀਤਾ, ਸਿਰਫ ਤੇ ਸਿਰਫ ਉਹ ਕਨਸੈਪਟ ਬਦਲੇ ਆ। ਇਹਦੇ 'ਚ ਹੁਣ ਇਹ ਆ ਕਿ ਇਹ ਕਹਿੰਦੇ ਆ ਇਤਿਹਾਸ ਨਾਲ ਛੇੜਛਾੜ ਨਹੀਂ ਕੀਤੀ। ਇਹਦੇ 'ਚ ਤੱਥ ਆ ਜਿਹੜੇ ਉਹ ਅੱਜ ਮੀਡੀਆ 'ਚ ਵੀ ਆਏ ਆ, ਵੈਸੇ ਸੋਸ਼ਲ ਮੀਡੀਆ ਤੇ ਤੁਸੀਂ ਦੇਖੇ ਵੀ ਹੋਣੇ ਆ। ਹੁਣ ਜਿੱਦਾਂ ਸੂਫੀ ਮਤ ਦਾ ਜਨਮਦਾਤਾ ਜਿਹੜਾ ਉਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬਾਬਾ ਸ਼ੇਖ ਫਰੀਦ ਨੂੰ ਮੰਨਿਆ ਜਾਂਦਾ। ਇੱਥੇ ਇਹਨਾਂ ਨੇ ਸਖੀ ਸਰਵਰ ਨੂੰ ਦੱਸਿਆ ਗਿਆ, ਸਖੀ ਸਰਵਰ ਨੂੰ, ਔਰ ਨਾਲ ਕਮਾਲ ਦੀ ਗੱਲ ਹੈ ਕਿ ਰੇਸ਼ਮਾ ਦੇ ਗੀਤ ਦੀ ਵੀ ਇੱਕ ਹਵਾਲਗੀ ਦਿੱਤੀ ਗਈ ਹੈ, ਉਹਦਾ ਹਵਾਲਾ ਦਿੱਤਾ ਗਿਆ ਕਿ ਲਾਲ ਮੇਰੀ ਪੱਤ ਰੱਖਿਓ ਸਾਈਂ। ਸੋ ਉਹਦਾ ਜ਼ਿਕਰ ਕੀਤਾ ਗਿਆ ਕਿ ਸਖੀ ਸਰਵਰ ਦਾ ਇਹਦੇ 'ਚ ਨਾਂ ਆਉਂਦਾ, ਜਿਹਨੂੰ ਆਪਾਂ ਗੁਰਗੱਦੀ ਕਹਿ ਦਿੰਦੇ ਹਾਂ, ਗੁਰੂ ਤਾ ਗੱਦੀ ਕਹਿ ਦਿੰਦੇ ਹਾਂ। ਉਹਨੂੰ ਨਿਯੁਕਤੀ ਲਿਖਿਆ ਗਿਆ, ਜਿੱਦਾਂ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਇਹ ਹੋਈ ਆ ਕਾਰਵਾਈ, ਉਹਨੂੰ ਇਹ ਨਿਯੁਕਤੀ ਲਿਖਦੇ ਆ ਸਿੱਖ ਧਰਮ ਦੇ ਵਿੱਚ। ਜਦੋਂ ਕੋਈ ਵੀ ਗੁਰਗੱਦੀ ਹੈ ਜਿਹੜੀ ਅੱਗੇ ਤੁਰਦੀ ਹੈ ਤਾਂ ਉਹਨੂੰ ਇਹ ਨਿਯੁਕਤੀ ਕਹਿੰਦੇ ਆ, ਆਪਾਂ ਜਿੱਦਾਂ ਗੱਦੀ ਕਹਿੰਦੇ ਆ। ਫਿਰ ਇਹ ਕਹਿੰਦੇ ਆ ਕਿ ਮੀਰ ਮਨੂੰ ਨੇ ਸਿੱਖਾਂ ਨੂੰ ਫਾਇ ਲਾਇਆ। ਇਹ ਕਿਤਾਬਾਂ ਨੂੰ, ਜਿਹੜੇ ਕਿਤਾਬਾਂ ਦੇ ਚੈਪਟਰ ਨੇ, ਮੈਂ ਉਹਨਾਂ ਨੂੰ ਕੋਟ ਕਰਕੇ ਦੱਸ ਰਿਹਾ ਜਿੱਥੇ ਜਿੱਥੇ ਇਹ ਖਾਮੀਆਂ ਨਿਕਲੀਆਂ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਇੱਕ ਸਬ ਕਮੇਟੀ ਬਿਠਾਈ ਸੀਗੀ। ਸੋ ਉਹਨੇ ਸਾਫ਼ ਕਰ ਦਿੱਤਾ ਕਿ ਆਹ ਚੀਜ਼ਾਂ ਜਿਹੜੀਆਂ ਸਪਸ਼ਟ ਤੌਰ ਤੇ ਗਲਤ ਮਿਲੀਆਂ, ਜੋ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦੀਆਂ। ਯਾਨੀ ਮੀਰ ਮਨੂੰ ਨੇ ਜਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ, ਇਹਨਾਂ ਨੇ ਲਿਖਿਆ ਕਿ ਮੀਰ ਮਨੂੰ ਨੇ ਸਿੱਖਾਂ ਨੂੰ ਫਾਇ ਲਾਇਆ ਸੀਗਾ। ਸੋ ਇੱਕ ਚੀਜ਼ ਇਹ ਆ। ਬਾਕੀ ਜਿਹੜਾ ਇੱਕ ਚੈਪਟਰ ਮਹੱਤਵਪੂਰਨ ਆ, ਔਰ ਜਿਹੜਾ ਮੇਰੇ ਖਿਆਲ ਦੇ ਨਾਲ ਸਭ ਤੋਂ ਚਲਾਕੀ ਭਰਿਆ ਕਰ ਆ, ਉਹਦੇ 'ਚ ਕੀ ਆ? ਉਹਦੇ 'ਚ ਇਹ ਆ ਕਿ ਜਿਹੜਾ ਉਹ ਚੈਪਟਰ ਹੈ ਕਿ ਪੰਜਾਬੀ ਨੂੰ ਆਜ਼ਾਦੀ ਲਹਿਰ ਦੀ ਜਿਹੜੀ ਉਹ ਦੱਸਿਆ ਜਾਂਦਾ ਕਿ ਬਹੁਤ ਵੱਡੀ ਇੱਕ ਟਾਰਸ ਸੀਗੀ, ਤਾਂ ਉਹਦੇ ਵਿੱਚ ਕੀ ਆ ਕਿ ਇਹਨਾਂ ਨੇ ਪੰਜਾਬੀਆਂ ਦੇ ਯੋਗਦਾਨ ਨੂੰ ਬਿਲਕੁਲ ਖਤਮ ਕਰ ਦਿੱਤਾ ਇਸ ਕਿਤਾਬ ਦੇ ਵਿੱਚ, ਔਰ ਇਹ ਕਿਹਾ ਕਿ ਪੰਜਾਬੀਆਂ ਦਾ ਇਸ ਲਹਿਰ ਦੇ ਨਾਲ ਕੋਈ ਖਾਸ ਵਾਸਤਾ ਨਹੀਂ ਸੀਗਾ, ਸਗੋਂ ਆਜ਼ਾਦੀ ਦੀ ਜ਼ਿਆਦਾਤਰ ਜਿਹੜੀ ਲਹਿਰ ਸੀ ਉਹ ਬਾਹਰੋਂ ਚੱਲੀ, ਔਰ ਇਹਦੇ ਜ਼ਿਆਦਾਤਰ ਨਾਇਕ ਸੀਗੇ ਜਿਹੜੇ ਉਹ ਬਾਹਰੀ ਸੂਬਿਆਂ ਦੇ ਦੱਸੇ ਗਏ ਆ। ਸੋ ਇਹ ਸਾਰੇ ਤੱਥ ਹੈ ਜਿਹੜੇ ਉਹ ਸੋਸ਼ਲ ਮੀਡੀਆ ਤੇ ਵੀ ਆ ਗਏ ਸੀ, ਹੁਣ ਇਹ ਮੀਡੀਆ ਦੇ ਵਿੱਚ ਵੀ ਆ ਗਏ ਆ, ਔਰ ਇਹਨਾਂ ਦੇ ਹਵਾਲੇ ਆ ਜਿਹੜੇ ਉਹ ਬਕਾਇਦਾ ਸਬ ਕਮੇਟੀ ਨੇ ਦਿੱਤੇ ਆ, ਜਿਹੜੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਬਣਾਈ ਸੀ। ਉਹਨਾਂ ਦੇ ਵਿਦਵਾਨਾਂ ਨੇ ਪੜਚੋਲ ਕੀਤੀ ਆ, ਜਿਹੜੇ ਤੱਥ ਉਹਨਾਂ ਨੇ ਰੱਖੇ ਆ ਉਹ ਤੁਸੀਂ ਆਪ ਹੀ ਦੇਖ ਲਓ ਕਿ ਇਹ ਬਦਲਾਅ ਨਹੀਂ। ਔਰ ਇਹਦੇ ਤੇ ਮੋਹਰ ਇਹ ਅੱਜ ਲੱਗ ਗਈ ਆ। ਮੇਰੇ ਖਿਆਲ ਦੇ ਨਾਲ ਓਮ ਪ੍ਰਕਾਸ਼ ਸੋਨੀ ਨੇ ਮਾਫੀ ਵੀ ਮੰਗ ਲਈ ਇਸ ਮੁੱਦੇ ਤੇ ਕਿ ਸਾਥੋਂ ਗਲਤੀਆਂ ਹੋਈਆਂ ਨੇ, ਛਪਾਈ ਦੀ ਗਲਤੀਆਂ ਹੋਈਆਂ, ਛਪਾਈ ਦੀ ਇਹਨਾਂ ਨੇ ਮੰਨ ਲਈ ਆ। ਉਹ ਮੇਰੇ ਖਿਆਲ ਦੇ ਨਾਲ ਮੇਰਾ ਪੂਰਾ ਟਾਈਮ ਨਹੀਂ ਲੱਗਿਆ, ਵੀਡੀਓ ਅੱਜ ਪਈ ਆ, ਜੇ ਕਿਸੇ ਨੇ ਦੇਖਣੀ ਹੋਵੇ। ABP ਸਾਂਝਾ ਵਾਲਿਆਂ ਨੇ ਉਹ ਇੰਟਰਵਿਊ ਸ਼ੇਅਰ ਕੀਤੀ ਆ ਜਿਹਦੇ ਚੋਂ ਮਾਫੀ ਵੀ ਮੰਗਿਆ। ਜੀ ਜੀ, ਅਗਲੀ ਆਪਾਂ ਗੱਲ ਕਰਦੇ ਹਾਂ। ਸੁਖਜਿੰਦਰ ਰੰਧਾਵਾ ਨੇ ਕੀਤਾ ਕਹਿੰਦੇ ਪਹਿਲਾ ਧਮਾਕਾ, 2 ਜੇਲ੍ਹ ਅਫਸਰ ਮੁਅੱਤਲ। ਦੇਖੋ ਇਸ ਗੱਲੋਂ ਤੇ ਇਸ ਬੰਦੇ ਦੀ ਨਾ ਸਿਫਤ ਸਲਾਹਤ ਕਰਨੀ ਪੈਣੀ ਆ ਜਿਹੜੀ ਇਹਨੇ ਕਾਰਵਾਈ ਕੀਤੀ ਆ, ਕਿਉਂਕਿ ਜਦੋਂ ਇਹ ਮੰਤਰੀ ਬਣਿਆ ਸੀ ਅਸੀਂ ਆਖਿਆ ਸੀਗਾ ਕਿ ਨਵਾਂ ਮੁਸਲਮਾਨ ਜਿਹੜਾ ਬਣਦਾ ਉਹ ਅੱਲਾ ਅੱਲਾ ਜ਼ੋਰ ਨਾਲ ਕਹਿੰਦਾ ਜਾਂ ਉਹ ਅੱਲਾ ਅੱਲਾ ਜ਼ਿਆਦਾ ਕਰਦਾ। ਸੋ ਇਹ ਮੰਤਰੀ ਜਦੋਂ ਬਣਦੇ ਲਾਲਾ ਲਾਲਾ ਜ਼ਿਆਦੀ ਕਰਦੇ ਆ, ਤਾਤਾ ਜ਼ਿਆਦੀ ਕਰਦੇ ਆ, ਕਰਦੇ ਕੱਖ ਨਹੀਂ ਹੈ। ਪਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸ ਦਿੱਤਾ ਕਿ ਉਹ ਕੱਲਾ ਬੋਲਣ ਜੋਗਾ ਨਹੀਂ, ਕੁੰਡਾ ਖੋਲਣ ਜੋਗਾ ਵੀ ਹੈਗਾ। ਉਹਨੇ ਕਾਰਵਾਈ ਕਿੱਥੇ ਕੀਤੀ ਆ? ਆਪਣੇ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ। ਉੱਥੋਂ ਦੱਸਦੇ ਕਿ 9 ਮੋਬਾਈਲ ਫੜੇ ਗਏ ਜੇਲ੍ਹ ਦੇ ਅੰਦਰੋਂ ਰਾਤ। ਕੁਛ ਲੋਕ ਤੇ ਇਹ ਵੀ ਦੱਸਦੇ ਆ ਕਿ ਨਸ਼ਾ ਪੱਤਾ ਵੀ ਬਰਾਮਦ ਹੋਇਆ, ਪਰ ਓਫੀਸ਼ੀਅਲਸ ਇਸ ਗੱਲ ਤੋਂ ਇਨਕਾਰੀ ਆ। ਖੈਰ ਉਹ ਜਿਹੜੇ 9 ਮੋਬਾਈਲ ਬਰਾਮਦ ਹੋਏ ਸੀਗੇ ਉਹਦੀ ਗਾਜ ਇਸ ਬੰਦੇ ਨੇ ਸਭ ਤੋਂ ਵੱਡੇ ਅਫਸਰਾਂ ਤੇ ਦੇਗੀ, ਕਿਉਂਕਿ ਜੇਲ੍ਹ ਦੇ ਜਿਹੜੇ ਮੁੱਖ ਪ੍ਰਬੰਧਕ ਹੁੰਦੇ ਆ ਉਹ ਹੁੰਦਾ ਇੱਕ ਤੇ ਸੁਪਰੀਡੈਂਟ, ਇੱਕ ਡਿਪਟੀ ਸੁਪਰੀਡੈਂਟ। ਉਹਨਾਂ ਦੋਨਾਂ ਨੂੰ ਇਹਨੇ ਮੁਅੱਤਲ ਕਰ ਦਿੱਤਾ ਤੁਰੰਤ ਮੌਕੇ ਤੇ।
ਕਿ ਸਾਰੀ ਜ਼ਿੰਮੇਵਾਰੀ ਤੁਹਾਡੀ ਆ, ਤੁਸੀਂ ਹੀ ਇਸ ਕੁਤਾਹੀ ਦੇ ਗੁਨਾਹਗਾਰ ਹੋ। ਤਾਂ ਨਾਲ ਦੀ ਨਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਮੈਂ ਇਸ ਕਾਰਵਾਈ ਨੂੰ ਠੀਕ ਇਸ ਕਰਕੇ ਮੰਨਦਾ ਕਿਉਂਕਿ ਦੇਖੋ ਰਾਜ ਕਰਮਵੀਰ ਸਿੰਘ ਜੀ, ਇਹ ਬੜਾ ਗੁਰਦੇ ਦਾ ਕੰਮ ਆ ਕਿ ਕੋਈ ਲੀਡਰ ਉੱਠ ਕੇ ਆਪਣੇ ਇਲਾਕੇ 'ਚ ਕਾਰਵਾਈ ਕਰੇ, ਇਸ ਤਰ੍ਹਾਂ ਦਾ ਐਕਸ਼ਨ ਕਰੇ, ਕਿਉਂਕਿ ਬਹੁਤੇ ਲੀਡਰ ਜਿਹੜੇ ਡਰਦੇ ਆ ਕਿ ਸਾਡੀ ਵੋਟ ਨਾ ਖਰਾਬ ਹੋ ਜਾਵੇ, ਸਾਡੇ ਅਫਸਰਸ਼ਾਹੀ ਦੇ ਨਾਲ ਰਿਸ਼ਤੇ ਨਾਤੇ ਨਾ ਖਰਾਬ ਹੋ ਜਾਣ। ਤਾਂ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਕਾਰਵਾਈ ਕੀਤੀ, ਇਹ ਗੁਰਦੇ ਦਾ ਕੰਮ ਆ। ਦੂਜੀ ਚੀਜ਼ ਇਹ ਆ ਕਿ ਜ਼ਿੰਮੇਵਾਰੀ ਸਹੀ ਬੰਦਿਆਂ ਤੇ ਪਾਈ ਗਈ, ਸਹੀ ਅਫਸਰਾਂ ਤੇ ਪਾਈ ਗਈ। ਨਹੀਂ ਤੇ ਅੱਗੇ ਕੀ ਕਰਦੇ ਆ ਕਿ 4 ਸਿਪਾਹੀ ਸਸਪੈਂਡ ਕਰ ਦਿੰਦੇ ਆ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਹੁੰਦਾ, ਹੁਕਮ ਉੱਤੋਂ ਚੜੇ ਹੁੰਦੇ ਆ ਕਿ ਆ ਸਾਰਾ ਕੁਛ ਹੈ ਜਿਹੜਾ ਕਰਨਾ, ਬਲੀ ਦੇ ਬੱਕਰੇ ਹੋਏ ਬਣ ਜਾਂਦੇ ਆ ਵਿਚਾਰੇ। ਖੈਰ, ਜਿਹੜੀ ਇਹਨੂੰ ਚੰਗਾ ਇਸ ਕਰਕੇ ਕਹਿਣਾ ਕਿ ਜੇ ਇਸ ਤਰ੍ਹਾਂ ਵੱਡੇ ਅਫਸਰਾਂ ਤੇ ਕਾਰਵਾਈ ਹੋਣ ਲੱਗ ਪਈ ਤੇ ਫਿਰ ਉਹ ਛੋਟੇ ਅਫਸਰਾਂ ਨੂੰ ਡਾਂਟਣਗੇ, ਉਹਨਾਂ ਨੂੰ ਤਾੜਨਾ ਕਰਨਗੇ ਕਿ ਕੋਈ ਚੀਜ਼ ਲੰਘੀ ਤੇ ਅਸੀਂ ਤੁਹਾਨੂੰ ਸਸਪੈਂਡ ਕਰ ਦਿਆਂਗੇ। ਤੇ ਜਿਹੜੇ ਛੋਟੇ, ਉਹ ਛੋਟੇ ਤੇ ਛੋਟੇ ਨੂੰ ਕਹਿਣਗੇ ਕਿ ਭਾਈ ਤੂੰ ਤੜਕੇ ਰਹਿਣਾ, ਕੋਈ ਵੀ ਕੁਤਾਹੀ ਹੋਈ ਤੇਰੇ ਤੇ ਗਾਜ ਡਿੱਗੂਗੀ। ਤਾਂ ਇਸ ਤਰ੍ਹਾਂ ਜਿਹੜਾ ਪ੍ਰਬੰਧਨ ਆ, ਜਿਹੜਾ ਕਿ ਚੇਨ ਸਿਸਟਮ ਆ, ਉਹ ਠੀਕ ਹੋ ਸਕਦਾ। ਤੇ ਅੱਗੇ ਕੀ ਕਰਦੇ ਆ, ਅੱਗੇ ਤੇ ਕੋਈ ਵੱਡੇ ਤੋਂ ਵੱਡਾ ਅਫਸਰ ਜਿਹੜਾ ਸਿੱਧੇ ਤੌਰ ਤੇ ਫਸ ਜਾਂਦਾ। ਤੁਸੀਂ ਉਹ ਦੇਖਿਆ ਹੋਣਾ ਨਾਭੇ ਫਰਾਰੀ ਕਾਂਡ ਦੇ ਵਿੱਚ ਕੀ ਹੋਇਆ ਸੀਗਾ ਕਿ ਛੋਟੇ ਮੁਲਾਜ਼ਮ ਜਿਹੜੇ ਉਹ 4-5 ਸਸਪੈਂਡ ਕਰ ਦਿੱਤੇ, ਉਹਨਾਂ ਤੇ ਪਰਚਾ ਦਰਜ ਕਰ ਦਿੱਤਾ, ਜਦ ਕਿ ਜਿਹੜਾ ਜੇਲ੍ਹ ਦਾ ਮੁੱਖ ਪ੍ਰਬੰਧਕ ਸੀਗਾ ਉਹਨੂੰ ਕਿਸੇ ਨੇ ਬੁਲਾਇਆ ਤੱਕ ਨਹੀਂ। ਸੋ ਮੇਰੇ ਕਹਿਣ ਦਾ ਮਤਲਬ ਇਹੋ ਹੀ ਆ ਕਿ ਜਦੋਂ ਵੱਡੇ ਅਫਸਰ ਇਸ ਤਰ੍ਹਾਂ ਜਵਾਬਦੇਹ ਬਣਾਏ ਜਾਣਗੇ ਤਾਂ ਛੋਟਿਆਂ ਦੇ ਵਿੱਚ ਤੁੜਕੂ ਲੱਗੂਗਾ ਔਰ ਵੱਡਿਆਂ ਨੂੰ ਵੀ ਡਰ ਰਹੂਗਾ ਕਿ ਗਾਜ ਸਾਡੇ ਤੇ ਡਿੱਗ ਸਕਦੀ ਹੈ। ਇਸ ਤਰ੍ਹਾਂ ਹੀ ਪ੍ਰਬੰਧ ਠੀਕ ਹੋ ਸਕਦਾ। ਨਹੀਂ ਤੇ ਜੇਲ੍ਹਾਂ ਦੇ ਵਿੱਚ ਤੇ ਐਸ਼ ਪ੍ਰਸਤੀ ਵਾਲੀਆਂ ਥਾਵਾਂ ਦੇ ਵਿੱਚ ਫਰਕ ਮਿਟ ਜਾਊਗਾ। ਤੇ ਜਦੋਂ ਜੇਲ੍ਹਾਂ ਤੇ ਐਸ਼ ਪ੍ਰਸਤੀ ਵਾਲੀਆਂ ਥਾਵਾਂ 'ਚੋਂ ਫਰਕ ਮਿਟ ਗਿਆ, ਫਿਰ ਕਾਨੂੰਨ ਦਾ ਡਰ, ਜੇਲ੍ਹ ਦਾ ਭੈ ਜਿਹੜਾ ਉਹ ਖਤਮ ਹੋ ਜਾਂਦਾ। ਜਦੋਂ ਇਹ ਭੈ ਖਤਮ ਹੋ ਜਾਵੇ, ਫਿਰ ਆ ਜਿਹੜੀ ਹੀਰਾ ਫੇਰੀ ਚੱਲਦੀ ਹੈ, ਰਿਸ਼ਵਤਖੋਰੀ ਚੱਲਦੀ ਹੈ, ਇਹਦਾ ਖਤਮ ਹੋਣ ਦਾ ਕੋਈ ਇਮਕਾਨ ਨਹੀਂ ਹੁੰਦਾ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਕਮਾਲ ਦੀ ਗੱਲ ਇਹ ਹੋ ਗਈ ਵੀ ਹੁਣ ਅਦਾਲਤ 'ਚੋਂ ਹੀ ਉੱਡ ਗਈ ਹੈਰੋਇਨ। ਇਹ ਤੇ ਫਿਰ ਕੋਈ ਹੀਰੋ ਹੀ ਲੈ ਗਿਆ ਕਿਉਂਕਿ ਛੋਟੇ ਮੋਟੇ ਬੰਦੇ ਦਾ ਕੰਮ ਨਹੀਂ ਹੈਗਾ ਜੀ। ਮੈਂ ਤੇ ਅੱਗੇ ਕਿਹਾ, ਮੈਂ ਕਿਹਾ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿਉਂਕਿ ਅਦਾਲਤ ਜਿਹੜੀ ਹੁੰਦੀ ਹੈ ਨਾ, ਅਦਾਲਤ ਦੇ ਅੰਦਰ ਕੋਈ ਆਮ ਹਾਰੀ ਸਾਰੀ ਨਹੀਂ ਜਾ ਸਕਦਾ। ਉੱਥੇ ਕੌਣ ਹੋਊਗਾ? ਜਿਹਨੂੰ ਆਵਾਜ਼ ਵੱਜੀ ਹੋਊਗੀ ਜਾਂ ਜਿਹੜਾ ਪੇਸ਼ੀ ਤੇ ਲਿਆਂਦਾ ਹੋਊਗਾ ਉਹ ਮੁਲਜ਼ਮ, ਨਾਲ ਉਹਦਾ ਵਕੀਲ ਡਿਫੈਂਸ ਦਾ, ਨਾਲ ਸਰਕਾਰੀ ਵਕੀਲ ਹੋਊਗਾ, ਇੱਕ ਨੈਬ ਕੋਰਟ ਹੁੰਦਾ, ਇੱਕ ਹੋਰ ਪੁਲਿਸ ਵਾਲਾ ਹੋਊਗਾ ਜਿਹੜਾ ਅੰਦਰ ਲੈ ਕੇ ਪੇਸ਼ ਕੀਤਾ ਹੋਊਗਾ ਮੁਲਜ਼ਮ ਨੂੰ, ਫਿਰ ਉਸ ਤੋਂ ਇਲਾਵਾ ਸਟੈਨੋ ਹੋਊਗਾ, ਇੱਕ ਹੋਰ ਲਾ ਲਓ ਅਸਿਸਟੈਂਟ ਹੋਊ ਜੱਜ ਦਾ। ਇਸ ਤਰ੍ਹਾਂ ਆਹੀ ਅਮਲਾ ਫੈਲਾ ਹੁੰਦਾ ਕਿ ਜੱਜ ਹੁੰਦਾ। ਇੰਨੇ ਬੰਦਿਆਂ ਦੇ ਵਿੱਚੋਂ ਉੱਥੋਂ ਹੈਰੋਇਨ ਗਾਇਬ ਹੋ ਗਈ ਹੈ। ਕਮਾਲ ਦੀ ਗੱਲ ਹੈ। 100 ਗ੍ਰਾਮ ਹੈਰੋਇਨ ਸੀ। ਇੱਕ ਕੇਸ ਦੀ ਕਹਿ ਲਈਏ ਸੰਪत्ति ਸੀ ਜਿਹਨੂੰ ਮਾਲ ਮੁਕੱਦਮਾ ਕਹਿ ਦਿੱਤਾ ਜਾਂਦਾ। ਸੋ ਇਹ ਮਾਲ ਮੁਕੱਦਮਾ ਇੱਕ ਮਾਮਲੇ 'ਚ ਪੇਸ਼ ਕੀਤਾ ਗਿਆ ਬਠਿੰਡੇ ਦੀ ਕੋਰਟ ਦੇ ਵਿੱਚ। ਬਸ ਦੱਸਦੇ ਆ ਕਿ ਚੰਦ ਮਿੰਟਾਂ ਦੇ ਵਿੱਚ ਉਹ ਜਿਹੜੀ ਪੋਟਲੀ ਸੀ ਉਹ ਦਰਾਜ ਦੇ ਵਿੱਚ ਰੱਖੀ ਗਈ, ਦਰਾਜ ਦੇ ਵਿੱਚੋਂ ਮੁੜ ਕੇ ਲੱਭੀ ਨਹੀਂ, ਲੱਭ ਕੇ ਖੱਪ ਗਏ ਆ। ਹਾਲਾਂਕਿ ਬਾਅਦ ਦੇ ਵਿੱਚ ਇਹਨਾਂ ਨੇ CCTV ਕੈਮਰੇ ਵੀ ਖੋਲੇ ਆ, ਉਹਦੇ ਵਿੱਚ ਵੀ ਕਿਤੇ ਨਜ਼ਰ ਨਹੀਂ ਆਈ। ਪਤਾ ਨਹੀਂ ਹੁਣ ਕਿਹੜੀ ਚੋਰ ਦੀ ਹੱਥ ਦੀ ਸਫਾਈ ਸੀਗੀ ਕਿ CCTV ਕੈਮਰੇ ਵੀ ਜਿਹੜੇ ਉਹ ਵੀ ਖਤਾ ਖਾ ਗਏ ਆ। ਸੋ ਇਹ ਸਾਰਾ ਕੁਛ ਜਿਹੜਾ ਵਾਪਰਿਆ ਅਦਾਲਤ ਦੇ ਅੰਦਰ ਵਾਪਰਿਆ, ਬਹੁਤ ਵੱਡੇ ਸਵਾਲ ਖੜੇ ਕਰਦਾ ਕਿ ਆਖਰ ਅਦਾਲਤ ਦੇ ਵਿੱਚ ਮਾਲ ਮੁਕੱਦਮਾ ਗਿਆ ਤੇ ਗਿਆ ਕਿੱਥੇ। ਹੁਣ ਦੇਖਦੇ ਹਾਂ ਕੱਲ ਦਿਨ ਚੜ੍ਹਦੇ ਤੱਕ ਕੀ ਇਹ ਬਰਾਮਦਗੀ ਹੁੰਦੀ ਹੈ, ਜੇ ਨਹੀਂ ਹੁੰਦੀ ਤੇ ਫਿਰ ਬਹੁਤ ਸਾਰੇ ਸਵਾਲ ਹੈ ਜਿਹੜੇ ਉਹ ਇਹਨਾਂ ਦੇ ਅਦਾਲਤੀ ਪ੍ਰਬੰਧ ਤੇ ਵੀ ਖੜੇ ਹੋਣਗੇ ਕਿ ਅਦਾਲਤਾਂ ਦੇ ਵਿੱਚ ਵੀ ਏਦਾਂ ਸਭ ਕੁਛ ਹੋ ਜਾਂਦਾ। ਜੇ ਅਦਾਲਤਾਂ 'ਚ ਏਦਾਂ ਸਭ ਕੁਛ ਹੋ ਜਾਂਦਾ ਤੇ ਫਿਰ ਲੈਬਾਂ ਦੇ ਵਿੱਚ ਕੀ ਕੁਛ ਹੁੰਦਾ ਹੋਊਗਾ। ਉੱਥੇ ਤੇ ਫਿਰ ਵੱਡੇ ਤਸਕਰ ਹੈ ਜਿਹੜੇ ਸੈਂਪਲ ਆਸਾਨੀ ਨਾਲ ਵਟਾ ਜਾਂਦੇ ਹੋਣੇ ਆ। ਫਿਰ ਮਾਲਖਾਨਿਆਂ 'ਚ ਕੀ ਹੁੰਦਾ ਹੋਊਗਾ, ਉੱਥੋਂ ਵੀ ਸਮਝਿਆ ਜਾ ਸਕਦਾ ਕਿ ਜਿਹੜੀਆਂ ਖਬਰਾਂ ਨਿਕਲਦੀਆਂ ਕਦੇ ਚੂਹੇ ਪੀ ਗਏ, ਕਦੇ ਹੋਰ ਜਾਨਵਰ ਖਾ ਗਏ। ਉਹ ਜਾਨਵਰਾਂ ਵਿਚਾਰੇ ਜਿਹੜੇ ਆ ਉਹ ਜਾਨਵਰਾਂ ਨੂੰ ਤੇ ਐਵੇਂ ਬਦਨਾਮ ਕਰੀ ਜਾਂਦੇ ਆ। ਅਸਲ ਦੇ ਵਿੱਚ ਬੰਦੇ ਜਿਹੜੇ ਜਾਨਵਰਾਂ ਤੋਂ ਭੈੜੇ ਆ ਉਹ ਇਹ ਕੰਮ ਕਰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਸਵਾਲਾਂ ਦੇ ਰੂਪ ਦੇ ਵਿੱਚ ਉੱਦਾਂ ਇੱਥੇ ਨਸ਼ੇ ਦੇ ਮਾਮਲੇ 'ਚ ਅਜੀਬੋ ਗਰੀਬ ਦੀਆਂ ਚਲਾਕੀਆਂ ਕੀਤੀਆਂ ਜਾਂਦੀਆਂ। ਇੱਥੇ ਖੰਨੇ ਦੇ ਲਾਗੇ ਟੀ ਕਰਦੇ ਉੱਥੇ ਇੱਕ ਐਂਬੂਲੈਂਸ ਤੇ ਮੁੰਡੇ ਜਾਂਦੇ ਸੀਗੇ। ਜਦੋਂ ਪੁਲਿਸ ਵਾਲਿਆਂ ਨੇ ਵੇਖਿਆ ਕਿ ਐਂਬੂਲੈਂਸ ਜਾਂਦੀ ਆ, ਹੂਟਰ ਮਾਰਦੀ ਜਾਂਦੀ ਆ, ਇਹ ਬੰਦਾ ਵਿੱਚ ਕੋਈ ਵੀ ਨਹੀਂ ਪਿਆ, 7-8 ਜਣੇ ਮੁੰਡੇ ਬੈਠੇ ਆ। ਫਿਰ ਉਹਨਾਂ ਨੇ ਜਦੋਂ ਪਾਸ ਕਰਕੇ ਉਹ ਰੋਕੀ ਐਂਬੂਲੈਂਸ ਤੇ ਜਿਹੜਾ ਉਹਨਾਂ ਨੇ ਰੱਖਿਆ ਸੀਗਾ ਬੈੱਡ ਜਿਹਾ ਬਣਾ ਕੇ,
ਸਟ੍ਰੈਚਰ ਜਿਹਨੂੰ ਕਹਿ ਦਿੰਦੇ ਆ, ਸਟ੍ਰੈਚਰ ਫੋਲਿਆ ਤੇ ਉਹਦੇ ਵਿੱਚੋਂ 10,000 ਦੇ ਕਰੀਬ ਨਸ਼ੀਲੇ ਕੈਪਸੂਲ ਬਰਾਮਦ ਹੋ ਗਏ। ਥੋੜੇ ਜਿਹੇ ਘੱਟ ਸੀਗੇ, ਉਹ ਸ਼ਾਇਦ ਉਹਨਾਂ ਨੇ ਸ਼ੱਕ ਛਕਾ ਲਏ ਹੋਣੇ, ਤਾਂ ਹੀ ਉਹਨਾਂ ਨੂੰ ਚੇਤਾ ਭੁੱਲ ਗਿਆ ਕਿ ਇੱਕ ਜਣਾ ਵਿੱਚ ਵੀ ਪੈਣਾ ਸੀ ਸਟ੍ਰੈਚਰ ਤੇ, ਤਾਂ ਹੀ ਮਰੀਜ਼ ਬਣਨਾ ਸੀ। ਉਹ ਪੈ ਹੀ ਨਹੀਂ, ਸਾਰੇ ਆਲੇ ਦੁਆਲੇ ਬੈਠੇ ਰਹੇ, ਉਹਨਾਂ ਨੂੰ ਇਹ ਲੱਗਿਆ ਕਿ ਸਟ੍ਰੈਚਰ ਹੀ ਆ ਜਿਹੜਾ ਉਹ ਵੀ ਮਰੀਜ਼ ਆ। ਸੋ ਫੜੇ ਗਏ ਆ 8-9। ਇਸ ਤਰ੍ਹਾਂ ਦੀਆਂ ਬੜੀਆਂ ਚਲਾਕੀਆਂ ਹੋ ਰਹੀਆਂ। ਪਰ ਆ ਜੱਗੋ 13ਵਾਂ ਮਾਮਲਾ, ਜੱਗੋ 13ਵਾਂ ਵੀ ਕੀ, ਮੈਂ ਤੇ ਆਪਣੇ ਫੇਸਬੁੱਕ ਪੇਜ ਤੇ ਅੱਜ ਇਹਨੂੰ ਜੱਗੋ 18ਵਾਂ ਲਿਖਿਆ ਕਿ ਇਹ ਜੱਗੋ 18ਵਾਂ ਆ ਕਿ ਕਿਸ ਤਰ੍ਹਾਂ ਅਦਾਲਤ ਦੇ ਵਿੱਚ ਮਾਲ ਮੁਕੱਦਮਾ ਪੇਸ਼ ਕੀਤਾ ਜਾਂਦਾ, ਔਰ ਪੇਸ਼ ਕੀਤੇ ਜਾਣ ਤੋਂ ਬਾਅਦ ਉਹ ਕਿਸ ਤਰ੍ਹਾਂ ਗਾਇਬ ਕੀਤਾ ਜਾਂਦਾ। ਇਹ ਆਪਣੇ ਆਪ ਦੇ ਵਿੱਚ ਇੱਕ ਹੈਰਾਨੀਜਨਕ ਮਾਮਲਾ। ਸੋ ਮੈਨੂੰ ਲੱਗਦਾ ਕਿ ਜਦੋਂ ਇਹ ਗਾਇਬ ਹੋ ਗਈ ਸੀ ਉਦੋਂ ਤਲਾਸ਼ੀ ਕਰਨੀ ਚਾਹੀਦੀ ਸੀ, ਤਾਂ ਕਿ ਪਤਾ ਲੱਗ ਜਾਂਦਾ ਕਿ ਕਿਹਨੂੰ ਕੁੰਡੇ ਲੱਗੇ ਆ, ਕਿਹਦੇ ਨਾਲ ਅੜ ਕੇ ਚੱਲਿਆ ਸੀ ਮਾਲ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਬਹੁਤ ਹੀ ਪਿਆਰ ਸਤਿਕਾਰ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕ ਜੀ, ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।